ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਨਵੰਬਰ 2019 25 ਕੱਤਕ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹੋ ਆਇਆ ਦੂਰੂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜਿਓ, ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ। ਜੀ ਹਾਂ, ਜਿਸ ਤਰ੍ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੀ ਦਾ ਜੋ ਕ੍ਰਿਸ਼ਮਾ ਔਰ ਸਿੱਖ ਸੰਗਤਾਂ ਦੀਆਂ 70-72 ਸਾਲਾਂ ਦੀਆਂ ਜਿਹੜੀਆਂ ਅਰਦਾਸਾਂ ਨੇ ਉਹ ਅੱਜ ਰੰਗ ਲੈ ਕੇ ਆਈਆਂ ਨੇ। ਅੱਜ ਪਾਕਿਸਤਾਨ ਦੀ ਧਰਤੀ ਤੇ ਸਵੇਰ ਹੋ ਚੁੱਕੀ ਹੈ। ਅੱਜ ਉੱਥੇ 9 ਨਵੰਬਰ ਦਾ ਦਿਨ ਹੈ। ਸੋ ਪਾਕਿਸਤਾਨ ਦੀ ਸਰਕਾਰ ਇਮਰਾਨ ਖਾਨ ਜੀ ਅੱਜ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨ ਜਾ ਰਹੇ ਹਨ ਔਰ ਭਾਰਤ ਵਾਲੀ ਸਾਈਡ ਤੋਂ 5000 ਦਾ ਜੱਥਾ ਸਿੱਖ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਹਨ। ਸੋ ਇਸ ਖੁਸ਼ੀ ਦੇ ਮੌਕੇ ਅਸੀਂ ਸਭ ਸਿੱਖ ਸੰਗਤਾਂ ਨੂੰ, ਖਾਸ ਕਰਕੇ ਇਮਰਾਨ ਖਾਨ ਸਰਕਾਰ ਨੂੰ ਅਤੇ ਉੱਥੋਂ ਦੀ ਸਾਰੀ ਆਵਾਮ ਨੂੰ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਔਰ ਤੁਹਾਨੂੰ ਆਪਾਂ ਇਹ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਜੋ ਫੇਸਬੁੱਕ ਹੈ ਸਾਡੀ ਉਹ ਲਾਈਵ ਉਹਨਾਂ ਨੇ ਬਲੌਕ ਕਰ ਦਿੱਤੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਨਲਾਈਨ ਸਟ੍ਰੀਮਿੰਗ ਸਾਡੇ ਜੋ ਪ੍ਰੋਗਰਾਮ ਨੇ ਉਹ ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਕਿ ਅੱਜ ਦਾ ਸੱਚੋ ਸੱਚ ਦਾ ਪ੍ਰੋਗਰਾਮ ਹੈ ਉਹ ਤੁਸੀਂ ਦੇਖ ਸਕਦੇ ਹੋ। ਔਰ ਲੇਟ ਪ੍ਰੋਗਰਾਮ ਸ਼ੁਰੂ ਕਰਨ ਦੀ ਅਸੀਂ ਮਾਫੀ ਚਾਹੁੰਦੇ ਹਾਂ। ਸੋ ਟੈਕਨੀਕਲ ਕੋਈ ਖਰਾਬੀ ਸੀ, ਇਸ ਕਰਕੇ ਅਸੀਂ ਇਹ ਪ੍ਰੋਗਰਾਮ ਲੇਟ ਸ਼ੁਰੂ ਕਰ ਰਹੇ ਹਾਂ। ਸੋ ਹੁਣ ਆਪਾਂ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ ਹੀ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਨਿੱਜੀ ਜ਼ਿੰਦਗੀ 'ਚ ਵੀ ਕੁਛ ਐਸੇ ਦਿਨ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ। ਜੀ, ਉਹ ਤੁਹਾਡੀ ਚਾਹਨਾ ਨੂੰ ਪੂਰੀਆਂ ਕਰਦੇ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਡ੍ਰੀਮ ਫੁੱਲਫਿਲਡ। ਜੀ, ਕੌਮਾਂ ਦੀ ਜ਼ਿੰਦਗੀ 'ਚ ਵੀ ਉਹ ਮੁਕਾਮ ਜਿਹੜੇ ਜਿਨ੍ਹਾਂ ਨੂੰ ਜਦੋਂ ਰੱਬ ਦੀ ਮਿਹਰ ਹੁੰਦੀ ਹੈ ਤੁਸੀਂ ਉਸ ਮੁਕਾਮ ਤੱਕ ਪਹੁੰਚਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਕੁੱਲ ਜਹਾਨ ਤੁਹਾਨੂੰ ਮਿਲ ਗਿਆ, ਤੁਸੀਂ ਇਸ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਕਿਉਂਕਿ ਤੁਹਾਡੀ ਚਾਹਨਾ ਪੂਰੀ ਹੋਈ। ਬਿਲਕੁਲ। ਸੋ ਅੱਜ ਜਦੋਂ ਕਿ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਡੇ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਉਸ ਦੇ ਅਸਮਾਨਾਂ ਤੇ ਇਸ ਵੇਲੇ 9 ਨਵੰਬਰ ਦੀ ਇਹ ਸੂਰਜ ਦੀ ਲਾਲੀ ਹੌਲੀ ਪਸਰ ਰਹੀ ਹੈ ਜੀ। ਔਰ ਪਿਛਲੇ ਦਿਨਾਂ ਦੇ ਵਿੱਚ ਮੀਂਹ ਵੀ ਬਹੁਤ ਮਿਹਰਬਾਨ ਰਹੇ ਔਰ ਜ਼ਾਹਰ ਹੈ ਕਿ ਉਹ ਡੇਰਾ ਬਾਬਾ ਨਾਨਕ ਹੋਏ, ਕਰਤਾਰਪੁਰ ਹੋਏ, ਬਾਬੇ ਦਾ ਜਦੋਂ ਮੀਂਹ ਵਸਿਆ ਤੇ ਦੋਨੋਂ ਪਾਸੇ ਟੈਂਟਾਂ ਦੇ ਥੱਲੇ ਵੀ ਪਾਣੀ ਔਰ ਹਰ ਪਾਸੇ ਜਿਹੜਾ ਹੈ ਉਹ ਜਲ ਥਲ ਬਾਬੇ ਨੇ ਕਰਕੇ ਦੱਸ ਦਿੱਤਾ ਹੈ ਕਿ ਤੁਸੀਂ ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਬਣਾ ਕੇ ਵਿੱਚ ਬੈਠੇ ਹੋ। ਦੇਖੋ, ਜਦੋਂ ਰੱਬ ਮੀਂਹ ਵਰਾਉਂਦਾ ਹੈ ਤੇ ਰੱਬ ਨੇ ਤਾਂ ਨਹੀਂ ਦੇਖਿਆ ਹੈ ਕਿ ਕਿੱਥੇ ਵਰਾਉਣਾ ਹੈ ਕਿੱਥੇ ਨਹੀਂ ਵਰਾਉਣਾ। ਔਰ ਇਹ ਵੱਡਾ ਦੋਨੋਂ ਪਾਸਿਆਂ ਦੇ ਲਈ ਜਿਹੜੇ ਪ੍ਰਬੰਧ ਕਰ ਰਹੇ ਸੀ, ਲੱਖਾਂ ਲੋਕ ਦੋਨੋਂ ਪਾਸੇ ਇਕੱਠੇ ਨੇ ਕਿਉਂਕਿ ਜ਼ਾਹਰ ਹੈ ਕਿ ਇਹਨਾਂ ਨੇ ਵੀ ਇੱਕ ਦਿਨ ਪਹਿਲਾਂ ਕਿ ਜੀ ਮੋਦੀ ਨੇ ਸੁਲਤਾਨਪੁਰ ਲੋਧੀ ਆਉਣਾ ਹੈ, ਫਿਰ ਉਸ ਪਾਸੇ ਉਹਨੇ ਡੇਰਾ ਬਾਬਾ ਨਾਨਕ ਉਦਘਾਟਨ ਕਰਨਾ ਤਾਂ ਡਰਾਮਾ ਕਰਦਾ ਹੀ ਨੇ ਕਿ ਵੀ ਉਸ ਤੋਂ ਪਹਿਲਾਂ ਕਿ ਸਾਰਾ ਫੋਕਸ 9 ਨਵੰਬਰ ਤੇ ਹੋਏ, ਜਿਹਦੇ ਬਾਰੇ ਪਾਕਿਸਤਾਨ ਦੀ ਹਕੂਮਤ ਨੇ ਤਾਂ ਬਹੁਤ ਪਹਿਲਾਂ ਦਾ ਐਲਾਨ ਕੀਤਾ ਹੋਇਆ ਸੀ। ਸੋ ਉਹ ਇੱਕ ਵੱਖਰੀ ਗੱਲ ਹੈ। ਪਰ ਨਾਲ ਦੀ ਨਾਲ ਮੈਂ ਸਮਝਦਾ ਵੀ ਇਸ ਵੇਲੇ ਜਦੋਂ ਕਿ ਇਹ ਉਦਘਾਟਨ ਹੋਣ ਜਾ ਰਿਹਾ ਹੈ, ਸਾਡੀ TV 84 ਦੀ ਟੀਮ ਵੀ ਉਸ ਮੁਕਾਮ ਤੇ ਹੈ
ਔਰ ਆਲਰੇਡੀ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੈ। ਹਾਲਾਂਕਿ ਜਿਹੜਾ ਉਹਨਾਂ ਦਾ ਪੱਕਾ ਸਕੈਜੂਲ ਸਾਡੇ ਕੋਲ ਆਇਆ ਹੈ ਪਾਕਿਸਤਾਨ ਦੀ ਹਕੂਮਤ ਦਾ, ਸਰਕਾਰ ਦਾ, 7:30 ਵਜੇ ਦੇ ਕਰੀਬ ਜਿਹੜਾ ਉਹ ਸੰਗਤਾਂ ਦਾ ਆਣਾ ਹੋਏਗਾ। ਫਿਰ ਸਵੇਰ ਦਾ ਨਾਸ਼ਤਾ, ਬ੍ਰੈਕਫਾਸਟ, ਔਰ ਇਸ ਤਰ੍ਹਾਂ ਕਰਦੇ ਕਰਦੇ ਫਿਰ ਇਮਰਾਨ ਖਾਨ ਸਾਹਿਬ ਦੀ ਆਮਦ ਹੋਏਗੀ ਔਰ 11 ਵਜੇ ਤੱਕ ਪਹੁੰਚਦੇ ਆ ਉੱਥੋਂ ਦੇ ਟਾਈਮ। ਫਿਰ ਉਹ ਆਵਰਸ ਹੋਣਗੇ ਜਿਹੜੇ ਕਿ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਇੱਕ ਇਹੀ ਨਹੀਂ ਕਿ ਸਾਡੀਆਂ ਦੁਆਵਾਂ ਦੀ ਫੁਲਫਿਲਮੈਂਟ ਹੈ, ਇਹ ਇੱਕ ਚੇਂਜ ਹੈ ਉਸ ਸਾਰੀ ਫਿਜ਼ਾ ਦੇ ਵਿੱਚ। ਉਹ ਸਿੱਖ ਫੈਕਟਰ ਜਿਹੜਾ 1947 ਤੋਂ ਪਹਿਲਾਂ ਇੱਕ ਫੈਕਟਰ ਸੀ, ਤੀਸਰੀ ਧਿਰ ਸੀ ਅਸੀਂ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੀ ਟ੍ਰਾਂਸਫਰ ਆਫ ਪਾਵਰ ਲਈ ਹੋਈ। ਸਾਡੀ ਲੀਡਰਸ਼ਿਪ ਦੇ ਅਹਿਮਕਪਣੇ ਨੇ ਸਾਨੂੰ ਕਾਂਗਰਸ ਦੇ ਖਾਤੇ ਵਿੱਚ ਸੁੱਟਿਆ। ਨਤੀਜੇ ਦੇ ਤੌਰ ਤੇ ਅਸੀਂ ਆਪਣੇ ਹੱਕ ਗਵਾਏ ਔਰ ਆਪਣੇ ਹੱਥ ਪੈਰ ਜਿਹੜੇ ਨੇ ਉਹ ਵੱਢ ਕੇ ਇਹਨਾਂ ਦੇ ਹਵਾਲੇ ਕਰ ਦਿੱਤੇ, ਜਿਨ੍ਹਾਂ ਨੇ ਸਾਨੂੰ ਕ੍ਰਿਮੀਨਲ ਟਰਾਈਬ ਵੀ ਬਣਾਇਆ, ਕਨਸਟੀਟਿਊਸ਼ਨ 'ਚ ਹਿੰਦੂ ਵੀ ਬਣਾਇਆ ਔਰ ਇਹਨਾਂ 70-72 ਸਾਲਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਗੁਜ਼ਾਰਿਆ। ਔਰ ਸਿੱਖ ਫੈਕਟਰ ਆਲਮੋਸਟ ਇਉਂ ਲੱਗਣ ਲੱਗ ਪਿਆ ਕਿ ਵੀ ਇੱਕ ਹੋਰ ਅਕਲੀਅਤ ਦੀ ਤਰ੍ਹਾਂ, ਮਾਈਨੋਰਿਟੀ ਦੀ ਤਰ੍ਹਾਂ ਅਸੀਂ ਉਸ ਦੇ ਵਿੱਚ ਦਮ ਘੁੱਟ ਕੇ, ਸਾਹ ਘੁੱਟ ਕੇ ਹੌਲੀ 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 ਇਹ ਸਾਨੂੰ ਆਪਣੇ 'ਚ ਉਵੇਂ ਹੀ ਜਜ਼ਬ ਕਰਨ ਵਾਲੇ ਤੁਰੇ ਹੋਏ ਸਨ ਜਿਵੇਂ ਕਿ ਬੁੱਧ ਧਰਮ ਦਾ ਇਹਨਾਂ ਨੇ ਖਾਤਮਾ ਕੀਤਾ। ਪਰ ਰੱਬ ਨੂੰ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਕਿ ਮਨੁੱਖ ਕੁਛ ਚਾਹੁੰਦਾ ਹੈ, ਦੁਸ਼ਮਣ ਦਾ ਡਿਜ਼ਾਈਨ ਕੁਛ ਹੋਰ ਹੁੰਦਾ ਹੈ, ਲੇਕਿਨ ਹੋ ਕੁਛ ਹੋਰ ਦਾ ਹੋਰ ਜਾਂਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਇੱਕ ਨਵੀਂ ਤਬਦੀਲੀ ਦਾ ਔਰ ਸਿੱਖ ਫੈਕਟਰ ਤੀਸਰੀ ਧਿਰ ਵਜੋਂ ਵਾਪਸ ਉਸ ਹੋਰਾਈਜ਼ਨ ਦੇ ਉੱਤੇ ਆਇਆ, ਇਸ ਦੇ ਲਈ ਪਾਕਿਸਤਾਨ ਦੀ ਹਕੂਮਤ ਔਰ ਖ਼ਾਸ ਤੌਰ 'ਤੇ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ, ਜਿਸ ਨੂੰ ਇਸ ਵੇਲੇ ਜਨਰਲ ਬਾਜਵਾ ਹੈਡ ਕਰਦੇ ਨੇ ਫੌਜ ਨੂੰ, ਔਰ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਇਮਰਾਨ ਖਾਨ ਜਿਹੜੇ ਇਸ ਵੇਲੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਪਿਛਲੇ ਲਗਭਗ ਸਾਲ ਸਵਾ ਸਾਲ ਤੋਂ ਆਪਣੇ ਨੇਸ਼ਨ ਦੀ ਕਿਆਦਤ ਕਰਦੇ ਨੇ, ਔਰ ਪਾਕਿਸਤਾਨ ਦਾ ਆਵਾਮ। ਕਿਉਂਕਿ ਜਿਉਂ ਹੀ ਇਹ ਐਲਾਨ ਹੁੰਦਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ, ਇਮਰਾਨ ਖਾਨ ਸਾਹਿਬ ਨੂੰ ਲਗਭਗ 3 ਮਹੀਨੇ ਹੀ ਹੋਏ ਸੀ ਅਜੇ ਇਹ ਸਾਰਿਆਂ ਨੂੰ ਸਹੁੰ ਚੁੱਕਿਆ ਜਦੋਂ ਉਹਨਾਂ ਨੇ ਸੰਗੇ ਬੁਨਿਆਦ ਰੱਖਿਆ 28 ਨਵੰਬਰ ਨੂੰ। ਔਰ ਜ਼ਾਹਰ ਹੈ ਕਿ ਇਹਨਾਂ ਸਾਰੇ ਹੀ ਲਗਭਗ 1 ਸਾਲ ਦੀਆਂ ਡਿਵੈਲਪਮੈਂਟਸ ਅਸੀਂ ਆਲਮੋਸਟ ਡਿਸਕਸ ਕਰਦੇ ਰਹੇ ਹਾਂ, ਪਿਛਲੇ ਦਿਨਾਂ 'ਚ ਵੀ ਕੀਤੀਆਂ ਨੇ। ਔਰ ਉਹਨਾਂ ਨੇ ਆਪਣੇ ਸਟਿਪੂਲੇਟਡ ਟਾਈਮ ਦੇ ਉੱਤੇ, ਕਿਉਂਕਿ 12 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਹੈ, ਔਰ ਠੀਕ 3 ਦਿਨ ਪਹਿਲਾਂ ਉਹਨਾਂ ਨੇ ਇਮਰਾਨ ਖਾਨ ਸਾਹਿਬ ਨੇ ਇਸ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨੇ। ਆਲਮੋਸਟ ਕੁਛ ਪਲਾਂ ਦੀ ਗੱਲ ਹੈ, ਦਿਲ ਧੜਕ ਰਹੇ ਹੋਣਗੇ ਔਰ ਉਹ ਵੱਡੇ ਨਸੀਬਾਂ ਵਾਲੇ ਨੇ ਜਿਹੜੇ ਉਸ ਮੁਕਾਮ ਤੇ ਪਹੁੰਚੇ ਨੇ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਅੱਗੇ ਤੋਰਾਂ, ਵੈਸੇ ਤੁਸੀਂ ਦੂਸਰੀ ਵੀ ਖੁਸ਼ਖਬਰੀ ਦੱਸ ਦਿੱਤੀ ਹੈ ਔਰ ਇਹ ਵੀ ਦੱਸਦਾ ਹੈ ਕਿ ਦੁਸ਼ਮਣ ਸਾਡੇ ਤੋਂ ਕਿਵੇਂ 4 ਕਦਮ ਅੱਗੇ ਹੈ। ਕਿਉਂਕਿ ਅੱਜ ਦਾ ਇਹ ਖਾਸ ਪ੍ਰੋਗਰਾਮ ਅਸੀਂ ਆਪਣੇ ਭਾਵਾਂ ਜਜ਼ਬਾਤਾਂ ਦੇ ਨਾਲ, ਔਰ ਜ਼ਾਹਰ ਹੈ YouTube ਲਾਈਵ ਸਾਡਾ ਪਹਿਲਾਂ ਹੀ ਬਲੌਕ ਕੀਤਾ ਹੈ ਔਰ ਅੱਜ Facebook ਲਾਈਵ ਬਲੌਕ ਕਰਨਾ, ਟਾਈਮਿੰਗ ਦੇਖਣਾ। ਔਰ ਉਸ ਤੋਂ ਇਹ ਸੀ ਕਿ ਅੱਜ ਕਿਵੇਂ ਦਿਲ ਖੋਲ ਕੇ ਸਾਡੇ ਜਿਹੜੇ ਵਿਊਅਰ ਨੇ ਉਹ ਸਾਨੂੰ ਲਿਖਣਗੇ। ਆਲਰੇਡੀ ਟੈਕਸਟ ਮੈਸੇजेस ਔਰ ਦੂਸਰੇ ਤਾਂ ਚੱਲ ਰਹੇ ਨੇ, ਪਰ ਕੋਈ ਗੱਲ ਨਹੀਂ ਹੈ, ਈਮੇਲ ਕਰ ਦਾਂਗੇ। ਹਾਂ, ਇਹ ਵੀ ਨਾਲ ਹੀ ਰਹਿਣੇ ਨੇ। ਇਹ ਵੀ ਦੱਸਦਾ ਹੈ ਇਹਨਾਂ ਦਾ ਕਿ ਵੀ ਜਿਹੜਾ ਕਰਤਾਰਪੁਰ ਕੋਰੀਡੋਰ ਕਿੰਨਾ ਇੰਪੋਰਟੈਂਟ ਬਣ ਕੇ ਉੱਭਰਿਆ। ਕਿਉਂਕਿ ਗੱਲ ਇਕੱਲੀ ਸਾਡੀ ਫੇਸਬੁੱਕ ਬਲੌਕ ਕਰਨ ਦੀ ਨਹੀਂ ਹੈ। ਅੱਜ ਹੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਸੈਚਰਡੇ ਬਾਬਰੀ ਮਸਜਿਦ ਜਿਹਨੂੰ ਢਾਹ ਕੇ ਮੰਦਿਰ ਬਣਾਇਆ, ਉਹਦਾ ਫੈਸਲਾ ਵੀ ਸੁਪਰੀਮ ਕੋਰਟ ਵਾਲਿਆਂ ਨੇ ਅੱਜ ਹੀ ਦੇਣਾ ਉੱਥੇ ਸੈਚਰਡੇ। ਉਸੇ ਸੈਕੰਡ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਉਸ ਈਵੈਂਟ ਦੇ ਉੱਤੇ ਫੋਕਸ ਵੀ ਨਹੀਂ ਹੋਣ ਦੇਣਾ ਚਾਹੁੰਦੇ ਕਰਤਾਰਪੁਰ ਕੋਰੀਡੋਰ ਦੇ, ਕਿਉਂਕਿ ਇੰਟਰਨੈਸ਼ਨਲੀ ਉਹ ਇਸ ਕਿਸਮ ਦਾ ਇੱਕ ਮੁੱਦਾ ਬਣਾਇਆ ਗਿਆ ਜਿਵੇਂ ਮੰਦਿਰ ਬਣਾਉਣ ਦੇ ਨਾਂ ਥੱਲੇ, ਔਰ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਕਤਲੇਆਮ ਇਮੀਡੀਏਟਲੀ ਬਾਅਦ ਦੇ ਵਿੱਚ ਬੰਬਈ ਦੇ ਵਿੱਚ, ਉਹ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ। ਸੋ ਇਸ ਤੋਂ ਸਾਨੂੰ ਇਹ ਅੰਦਾਜ਼ਾ ਲਾਣਾ ਜਿਹੜਾ ਉਹ ਔਖਾ ਨਹੀਂ ਹੈ ਕਿ ਦੁਸ਼ਮਣ ਸਾਡਾ ਕਿਸ ਕਿਸਮ ਦਾ ਹੈ। ਪਰ ਕਿਉਂਕਿ ਇਹ ਇਨੋਗ੍ਰੇਸ਼ਨ ਤੋਂ ਪਹਿਲਾਂ ਜਦੋਂ ਕਿ ਹਜ਼ਾਰਾਂ ਸਿੱਖ ਪਿਛਲੇ 2 ਦਿਨ ਤੋਂ ਡੇਰਾ ਬਾਬਾ ਨਾਨਕ 'ਚ ਭਾਰੀ ਮੀਂਹ ਦੇ ਬਾਵਜੂਦ ਲਾਈਨ ਦੇ ਵਿੱਚ ਖੜੇ ਹੋਏ ਨੇ, ਔਰ ਪਹਿਲਾ ਜਥਾ ਜਿਹੜਾ ਉਹ ਕ੍ਰਾਸ ਕਰੇਗਾ 5000 ਸਿੱਖਾਂ ਦਾ। ਸੋ ਉਸ ਸਾਰੇ ਨੂੰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਵੈਲਕਮ ਕੀਤਾ।
ਔਰ ਮੈਂ ਇੱਕ ਟ੍ਰਿਬਿਊਟ ਦੇ ਤੌਰ ਤੇ, ਕਿਉਂਕਿ ਪਾਕਿਸਤਾਨ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਇਸ ਗੱਲ ਨੂੰ ਖਾਸ ਤੌਰ ਤੇ ਸਮਝਦੇ ਹਾਂ ਕਿ ਵੀ ਅਸੀਂ ਵੈਲਕਮ ਕਰਨਾ ਹੈ ਸਿੱਖਾਂ ਨੂੰ, ਜੀ ਇੱਕ 4 ਮਿੰਟ ਦਾ ਵੈਲਕਮਿੰਗ ਸੌਂਗ ਜਿਸ ਦੇ ਉੱਤੇ ਬੜੀ ਤਕਲੀਫ ਹੋਈ ਇੰਡੀਅਨ ਗਵਰਨਮੈਂਟ ਨੂੰ, ਅਫੀਸ਼ੀਅਲ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਕਿ ਜੀ ਇੱਕ ਪੋਸਟਰ ਦੇ ਵਿੱਚ ਸੰਤ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ ਔਰ ਭਾਈ ਅਮਰੀਕ ਸਿੰਘ ਔਰ ਰੈਫਰੈਂਡਮ 2020 ਦਿਖਾਇਆ। ਹਾਲਾਂਕਿ ਉਹ ਨਗਰ ਕੀਰਤਨ ਜਿਹੜਾ ਨਨਕਾਣਾ ਸਾਹਿਬ ਨਿਕਲਿਆ ਹੈ ਉਸ ਵੇਲੇ ਉਸ ਦੀ ਕੰਧ ਦੇ ਉੱਤੇ ਇੱਕ ਇਮਾਰਤ ਦੀ ਲੱਗਿਆ ਹੋਇਆ ਪੋਸਟਰ ਹੈ, ਜੀ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੱਖਾਂ ਸਿੱਖਾਂ ਨੇ ਉਸ ਨੂੰ ਵੈਲਕਮ ਕੀਤਾ ਦੁਨੀਆ ਭਰ ਦੇ ਵਿੱਚ ਕਿ ਬਿਲਕੁਲ ਭਾਈ ਇਹ ਇੱਕ ਬੜਾ ਚੰਗਾ ਰਾਹ ਹੈ। ਔਰ ਸਾਡੇ TV 84 ਦੇ ਸੀਐਟਲ ਬਿਊਰੋ ਚੀਫ ਸਤਪਾਲ ਸਿੰਘ ਪੁਰੇਵਾਲ ਉਹ ਆਲਰੇਡੀ ਕਰਤਾਰਪੁਰ ਸਾਹਿਬ ਪਹੁੰਚੇ ਨੇ ਔਰ ਉਹਨਾਂ ਨੇ ਜਿਹੜੇ ਕਰਤਾਰਪੁਰ ਸਾਹਿਬ ਦੇ ਪ੍ਰੋਜੈਕਟ ਡਾਇਰੈਕਟਰ ਮਿਸਟਰ ਆਤਿਫ ਮਜੀਦ ਜਿਨ੍ਹਾਂ ਨੇ ਰਿਕਾਰਡ ਟਾਈਮ ਦੇ ਵਿੱਚ ਇਸ ਨੂੰ ਪੂਰਾ ਕੀਤਾ ਹੈ, ਉਹਨਾਂ ਨੇ ਇੰਟਰਵਿਊ ਵੀ ਕੀਤਾ ਹੈ, ਸਾਊਂਡ ਬਾਈਟ ਹੈ, ਜੀ ਉਹ ਅਸੀਂ ਅੱਗੇ ਜਾ ਕੇ ਦਿਖਾਵਾਂਗੇ। ਔਰ ਇਸੇ ਤਰ੍ਹਾਂ ਜਿਹੜਾ ਹੈ ਹੋਰ ਵੀ ਸਾਡੀ ਟੀਮ ਇਸ 'ਤੇ ਵਰਕ ਕਰ ਰਹੀ ਹੈ ਕਿ ਕਿਵੇਂ ਅਸੀਂ ਇਸ ਨੂੰ ਲਾਈਵ ਪਹੁੰਚਾ ਸਕਾਂਗੇ। ਕੁਝ ਘੰਟਿਆਂ ਬਾਅਦ ਜੋ ਹੀ ਪ੍ਰੋਗਰਾਮ ਇਹ ਖਤਮ ਹੋਏਗਾ ਜੀ ਪਾਕਿਸਤਾਨ ਦੇ ਵਿੱਚ ਉਹਦੀ ਟਾਈਮਿੰਗ ਸ਼ੁਰੂ ਹੋਏਗੀ। ਬਿਲਕੁਲ ਲੇਕਿਨ ਸਭ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਵੀ ਚਾਹਾਂਗਾ ਕਿ ਉਸ ਵੈਲਕਮ ਦੇ ਨਾਲ ਹੀ ਹੋਏ ਜਿਹੜਾ ਕਿ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਪਾਕਿਸਤਾਨ ਦੀ ਨੇ ਬੜੀ ਮਿਹਨਤ ਨਾਲ, ਬੜੀ ਮਿੱਠੀ ਆਵਾਜ਼, ਬੜਾ ਇੱਕ ਮੈਸੇਜ ਪਿਆਰ ਦਾ, ਹਮਦਰਦੀ ਦਾ, ਇਨਸਾਨੀਅਤ ਦਾ ਜਿਹੜਾ ਬਾਬੇ ਨਾਨਕ ਦਾ ਉਹਨੂੰ ਉਹਨਾਂ ਨੇ ਬੜੇ ਚੰਗੇ ਲਫ਼ਜ਼ਾਂ ਦੇ ਵਿੱਚ ਜਿਹੜਾ ਉਹ ਜਿਵੇਂ ਇੱਕ ਫੁੱਲਾਂ ਦਾ ਹਾਰ ਜਿਹੜਾ ਗੁੰਦਿਆ ਜਾਂਦਾ ਹੈ ਜੀ ਉਵੇਂ ਗੁੰਦਿਆ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਇਸ ਸੌਂਗ ਨੂੰ ਚਲਾ ਜੀ। ਜੀ मुसलमान मदीना से 4 किलोमीटर दूर एक बॉर्डर के बाहर खड़े हैं और मदीना जा नहीं सकते, और उनको अगर मदीना जाने का मौका मिल जाए तो वो जो उनको खुशी मिलेगी वो आज मैं आपकी शक्लों पे खुशी देख रहा हूँ। ਵਸਦਾ ਪਵਿੱਤਰ ਨਗਰੀ ਨਾਨਕ ਦੀ ਧਰਤੀ ਸੋਹਣੀ ਮਾਂ ਵਰਗੀ, ਪਵਿੱਤਰ ਨਗਰੀ ਨਾਨਕ ਦੀ ਧਰਤੀ ਸੋਹਣੀ ਮਾਂ ਵਰਗੀ। Lot of people who want to come here and at least that way there is a lot of love which will be exchanged. So thank you for taking that decision. Please continue with it. हमें यहाँ आकर बहुत अच्छा लगा और यहाँ की जो इंतजामात है बहुत अच्छे हैं। किसी चीज़ की कोई हमें दिक्कत नहीं आई। बड़ी चढ़ती कला थे महाराज जी कलगीधर पातशाह गुरु नानक पातशाह की चढ़ती कला वा। जिस धरती विच चिश्ती ने फैलाया हक दा कलाम, नानक से नगरी नू दिता वहदत दा पैगाम। पवित्र नगरी नानक दी धरती सोहनी मां वर्गी, पवित्र नगरी नानक दी धरती सोहनी मां वर्गी। Guru Nanak ji always was a humanitarian, spoke about humanity, was thinking of well-being of each and every person he came across. The welcome of the Pakistani community is so warming. I feel like coming back to Pakistan again as soon as possible. दूर खलो के दर्शन करण दे वेले मुक गए, गुरु ने राह खुलवा के अपने कोल बुलाया वे। गुरु दे सेवक आंदे जांदे मोहब्बत दी खुशबू फैलांदे, दूरियां मुकियां हुण चाहत दी रीत चली। पवित्र नगरी नानक दी धरती सोहनी मां वर्गी, पवित्र नगरी नानक दी धरती सोहनी मां वर्गी। बहुत प्यार मिला है और बहुत
खुश हुए हैं हम और बहुत इज्जत हुई है हमारी। बस इतना बोल पाएंगे कि हम सब है भाई भाई, प्यार, आवाम, शांति, चैन, पीस, ह्यूमैनिटी, इन सब के बारे में सोचें, फ्यूचर के बारे में सोचें, ग्रोथ के बारे में सोचें। रब सारी मखलूक दा रखदा इको जया ख्याल, कहंदे ससरी अकाल या पढ़दे कलमा सारे निहाल। जे कीर्तन चार चफेरे रवणिया बात गुरु दे डेरे, कोई इस पासे झुके ना अख मैली। पवित्र नगरी नानक दी धरती सोनी मां वर्गे। पवित्र नगरी नानक दी धरती सोनी मां वर्गी। ਇਟ ਵਾਸ ਰਿਮਾਰਕੇਬਲ Song। ਸੋ ਬੜਾ ਹੀ ਵਧੀਆ Song ਉਹਨਾਂ ਨੇ ਹਾਂ ਨਹੀਂ, ਔਰ ਜਿਸ ਤਰੀਕੇ ਸੰਗੀਤ ਨਾਲ ਦਾ। ਉਹਨਾਂ ਨੇ ਸਾਰੇ ਇਸ 4 ਮਿੰਟ ਦੀ ਵੀਡੀਓ ਨੂੰ ਪਲਾਨ ਕੀਤਾ ਹੈ, ਜੀ। ਔਰ ਇਮਰਾਨ ਖਾਨ ਸਾਹਿਬ ਦੇ ਜਿਹੜੇ ਓਪਨਿੰਗ ਕਮੈਂਟ ਨੇ, ਜਿਹੜੇ ਉਹਨਾਂ ਨੇ 28 ਨਵੰਬਰ 2018 ਨੂੰ ਜਿਹੜਾ ਹੈ ਇਸ ਮੌਕੇ ਦੇ ਉੱਤੇ ਦਿੱਤੇ ਕਿ ਜਦੋਂ ਕੋਈ ਵੀ ਮੁਸਲਮਾਨ ਜੇ ਮਦੀਨੇ ਤੋਂ ਉਹ 4 ਮੀਲ ਦੂਰ ਹੋਏ ਔਰ ਉਹਨੂੰ ਕੋਈ ਕਹੇ ਕਿ ਵੀ ਤੂੰ ਜਾ ਨਹੀਂ ਸਕਦਾ, ਔਰ ਉਹਨੂੰ ਇਜਾਜ਼ਤ ਮਿਲ ਜਾਏ, ਜੋ ਖੁਸ਼ੀ ਉਹ ਮਹਿਸੂਸ ਕਰੇਗਾ। ਜੀ ਉਹਨਾਂ ਨੇ ਕਿਹਾ ਵੀ ਮੈਂ ਅੱਜ ਹਰ ਸਿੱਖ ਦੇ ਚਿਹਰੇ ਤੇ ਉਹ ਖੁਸ਼ੀ ਦੇਖ ਸਕਦਾ ਜਿਹੜੇ ਉੱਥੇ ਮੌਜੂਦ ਸਨ। ਬਿਲਕੁਲ ਸੋ ਜ਼ਾਹਰ ਹੈ ਵੀ ਇਹ ਰੱਬ ਦਾ ਕ੍ਰਿਸ਼ਮਾ ਹੈ ਕਿ ਇਸ ਸਾਰੇ ਪ੍ਰੋਜੈਕਟ ਨੂੰ ਰਿਕਾਰਡ ਟਾਈਮ ਦੇ ਵਿੱਚ ਪੂਰਾ ਕਰਨਾ, ਬਹੁਤ ਸਾਰੇ ਚੈਲੰਜਸ ਦੇ ਬਾਵਜੂਦ। ਔਰ ਇਸ ਬਾਰੇ ਜਿਹੜਾ ਜਿਵੇਂ ਮੈਂ ਦੱਸਿਆ ਵੀ ਸਾਡੀ ਟੀਮ ਉੱਥੇ ਹੈ, ਲੇਕਿਨ ਬਹੁਤ ਸਾਰੀਆਂ ਪ੍ਰੋਬਲਮਸ ਵੀ ਫੇਸ ਹੋ ਰਹੀਆਂ ਨੇ, ਜੀ ਜਿਵੇਂ ਖਾਸ ਤੌਰ ਤੇ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਆ ਜੈਮਰਸ ਲੱਗੇ ਹੋਏ ਨੇ ਥਾਂ ਥਾਂ। ਜਦੋਂ ਜੈਮਰਸ ਲੱਗਦੇ ਨੇ ਤੁਹਾਡੇ ਈਵਨ ਸਿਗਨਲ ਔਰ ਇੰਟਰਨੈਟ ਜਿਹੜਾ ਹੈ ਉਹ ਵੀ ਵਰਕਿੰਗ ਨਹੀਂ ਹੈ, ਜੀ ਔਰ ਦੂਸਰੇ ਟਾਵਰਸ ਰਾਹੀਂ ਵੀ ਬੜਾ ਕੰਟਰੋਲਡ ਉਹਨਾਂ ਦਾ ਹੈ। ਸੋ ਜੇ ਅਸੀਂ ਡਾਇਰੈਕਟਲੀ ਉੱਥੋਂ, ਕਿਉਂਕਿ ਬਹੁਤ ਕੁਝ ਤਾਂ ਇੰਟਰਨੈਟ ਦੇ ਨਾਲ ਹੀ ਜੁੜਿਆ ਹੁੰਦਾ ਜਦੋਂ ਤੁਸੀਂ ਕਮਿਊਨੀਕੇਟ ਕਰਦੇ ਹੋ ਜਾਂ ਸੈਟੇਲਾਈਟ ਹੈ, ਜੀ ਨਾ ਹੋਇਆ ਤਾਂ ਫਿਰ ਅਸੀਂ ਜਿਹੜਾ ਉਹਨਾਂ ਦਾ ਅਫੀਸ਼ੀਅਲ ਚੈਨਲ ਹੈ ਪਾਕਿਸਤਾਨ ਦਾ PTV, ਜੀ ਉਸ ਦੀਆਂ ਸੇਵਾਵਾਂ ਅਸੀਂ ਲਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਦਰਸ਼ਕਾਂ ਤੱਕ ਜਿਹੜਾ ਵੱਧ ਤੋਂ ਵੱਧ ਔਰ ਜਲਦੀ ਤੋਂ ਜਲਦੀ ਜਿਉਂ ਹੀ ਇਹ ਸ਼ੁਰੂ ਹੋਏ ਇਹਨੂੰ ਲਾਈਵ ਪਹੁੰਚਾ ਸਕੀਏ। ਜੀ ਵਰਸਟ ਸਿਨੈਰੀਓ 'ਚ ਫਿਰ ਅਸੀਂ ਐਜ਼ ਏ ਬੈਕ ਸਟੈਪ ਰਿਕਾਰਡਡ ਤੇ ਚਲੇ ਜਾਵਾਂਗੇ। ਲੇਕਿਨ ਜਿਵੇਂ ਮੈਂ ਦੱਸਿਆ ਵੀ ਸਾਡੇ ਸੀਐਟਲ ਦੇ ਬਿਊਰੋ ਚੀਫ ਸਤਪਾਲ ਸਿੰਘ ਪੁਰੇਵਾਲ ਮੌਕੇ ਤੇ ਪਹੁੰਚੇ ਹੋਏ ਨੇ, ਜੀ ਔਰ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਹੈ। ਮਿਸਟਰ ਆਤਫ ਮਜੀਦ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ, ਜੀ ਉਹਨਾਂ ਦੇ ਨਾਲ ਉਹਨਾਂ ਦਾ ਬਰੀਫ ਇੰਟਰਵਿਊ ਔਰ ਇੱਕ ਹੋਰ ਸਾਊਂਡ ਬਾਈਟ ਵੀ ਉਸ ਦੇ ਨਾਲ ਹੀ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਉਸ ਨੂੰ ਪਲੇ ਕਰ ਦੇਣ ਕਿ ਉਸ ਨੂੰ ਟੈਲੀਕਾਸਟ ਕਰ ਦੇਣ। ਜੀ ਸਤਿ ਸ੍ਰੀ ਅਕਾਲ ਜੀ, ਮੈਂ ਪ੍ਰੋਜੈਕਟ ਡਾਇਰੈਕਟਰ ਆਤਿਫ ਮਜੀਦ FW ਵੱਲੋਂ ਜੀ। हुकूमत पाकिस्तान ने ये प्रोजेक्ट जोड़ा FW तो एतमाद करके सानू दिता, तो फिर FW ने हुकूमत पाकिस्तान लिए ये प्रोजेक्ट बनाया और अल्लाह के करम ना जी ये बाबा जी की बरकत ना ये प्रोजेक्ट जोड़ा है ये सिर्फ तुसी जानते हो 9 से 10 महीने ये साढ़े लिए एक बहुत बड़ा चैलेंज सी। ये बहुत बड़ा एक इलाका है जी, 800 एकड़ का इलाका है। ये 800 एकड़ ज़मीन जी है वो गवर्नमेंट ऑफ पाकिस्तान ने अपने सिख भैन भरावां लई गिफ्ट की है। ये लैके ये इस करतारपुर कॉरीडोर दे ना कर दी है। ये करतारपुर कॉरीडोर जनाब ये इंटरनेशनल बॉर्डर तो लैके इत्थे तक जिथे असीं अज खड़े हैं ये बनता है कोई 4.5-5 किलोमीटर अगे रोड अगे तक 7 किलोमीटर तक बड़ी रोड बनाई है। असी पुल बनाया है, इमीग्रेशन टर्मिनल बनाया है, तो यह गुरुद्वारा जिहड़ा पहले 4 एकड़ ते हुंदा सी हुण असी 104 एकड़ ते करता है जी। ये सानू सिख भाइयों ने जब असी शुरू किया काम उन्होंने सानू रिक्वेस्ट की सी कि बाबा जी के ज़माने च ये जी 104 एकड़ च खेती हुंदी सी ते असी इहनू 104 एकड़ ते वधा दिओ, तो वो सारी गल नूं फिर इहनू 4 एकड़ एक गुरुद्वारे नूं 104 एकड़ ते बनाता है। 42 एकड़ ते सिर्फ ये जिथे तुसी अज खड़े हो ये मार्बल जिहड़ा चिट्टा रंग दा खूबसूरत मैजेस्टिक इहदी ग्रैंड लुक भी रखी है, इहनू सिंपल भी रखे है, इहदे सारी फैसिलिटीज़ बनाती हैं। ये सरोवर है जी, ये लंगर खाना जिहड़ा 2-2.5 हज़ार लोगों नूं एक वक्त च लंगर दे सकता है। दीवानिस्तान तुसी मेरे पिछे देख सकते हो, उधर ये जी बिल्कुल जिथे 24 घंटे इबादत होएगी। उस तो इलावा सरोवर बनाता है जी, बुढ़ियां लिए अलग तो बंदियां लिए अलग है।
ਡੋਰਮੈਟਰੀਜ਼ ਹੈ ਤੁਹਾਡੇ ਬਿਲਕੁਲ ਪਿੱਛੇ ਹੈ, ਜਿਹੜੇ ਵੱਡੇ ਹਾਲ ਨੇ, ਜਿਹੜੇ ਸਾਡੇ ਭੈਣ ਭਰਾ ਇੰਡੀਆ ਚੋਂ ਆਉਣਗੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਲਈ ਠਹਿਰਨ ਲਈ। ਫਿਰ ਟਾਇਲਟ ਬਲਾਕ ਹੈ, ਪਿੱਛੇ ਮਹਿਮਾਨਖਾਨਾ ਬਣਾਇਆ, ਜਿਹੜੇ ਸਾਡੇ ਭੈਣ ਭਰਾ ਇੰਗਲੈਂਡ ਜਾਂ ਕੈਨੇਡਾ ਤੋਂ ਆਉਣਗੇ, ਉਹ ਰਹਿਣਾ ਚਾਹੁੰਦੇ ਨੇ 2 ਦਿਨ 3 ਦਿਨ 5 ਦਿਨ 7 ਦਿਨ, ਉਹ ਵੀ ਚੱਲੇ, ਉਹ ਵੀ ਬਣਾਤਾ। ਤਾਂ ਅਲਹਮਦੁਲਿਲਾ ਅਸੀਂ ਜੀ ਇਸ 9 ਤੇ 10 ਮਹੀਨੇ ਦੇ ਛੋਟੇ ਜਿਹੇ ਅਰਸੇ 'ਚ ਅੱਲਾ ਦੇ ਕਰਮ ਨੇ ਸਾਰਾ ਪੂਰਾ, ਔਰ ਰਾਵੀ ਤੇ ਪੁਲ ਬਣਾਇਆ, ਪੂਰਾ 1 ਕਿਲੋਮੀਟਰ ਦਾ ਪੁਲ ਹੈ। तो ये साढ़े लिए बड़ा चैलेंज सी FWO, लेकिन चूँकि एक बैटल हार्डन ਜਿਹਨੂੰ ਕਹਿੰਦੇ ਨਾ, ਅਸੀਂ ਸਾਰੇ ਪ੍ਰੋਜੈਕਟ ਪਹਿਲੇ ਕਰਦੇ ਰਹੇ, ਤੇ ਸਾਨੂੰ ਇਹ ਸਾਡੇ ਲਈ ਇੱਕ ਹੋਰ ਇੱਕ ਚੈਲੰਜ ਸੀ। ਤੇ ਇਸ ਲਈ ਅਸੀਂ ਇਹਨੂੰ ਸਵੇਰ ਸ਼ਾਮ 24 ਘੰਟੇ 7 ਦਿਨ, ਚਾਹੇ ਮੀਂਹ ਹੋਵੇ, ਹਨੇਰੀ ਹੋਵੇ, ਧੁੱਪ ਹੋਵੇ, ਅਸੀਂ ਕੋਈ ਕੰਮ ਨਹੀਂ ਰੋਕਿਆ। ਔਰ ਅਲਹਮਦੁਲਿਲਾ ਅੱਲਾ ਦੇ ਕਰਮ ਨਾਲ ਇਹ ਐਡਾ ਵੱਡਾ ਇਹ ਜਿਹੜਾ ਮੁਜਜ਼ਾ ਹੈ, ਮਿਰੇਕਲ ਜਿਹੜਾ ਅੱਲਾ ਨੇ ਸਾਡੇ ਹੱਥੋਂ ਕਰਾਤਾ ਹੈ, ਇਹ ਬਾਬਾ ਜੀ ਦੀ ਬਰਕਤ ਨਾਲ, ਇਸ ਹਿਸਾਬ ਨਾਲ ਇਹ 9-10 ਮਹੀਨੇ 'ਚ ਹੋਇਆ। ਵਰਨਾ ਇਹ ਕੰਮ ਘੱਟੋ ਘੱਟ 3 ਤੋਂ 4 ਸਾਲ ਦਾ ਸੀ ਜੀ। ਡਾਕਟਰ ਸਾਹਿਬ ਹੋਰ ਤਰੱਕੀ ਵਿਚਾਰ ਨੇ ਅੱਗੇ ਕੋਈ ਹੋਰ ਸਾਊਂਡ ਬਾਈਟ ਵੀ ਹੈ? ਨਹੀਂ ਇਹੀ ਸੀ, ਇਹੀ ਸੀ। ਇੱਕ ਹੋਰ ਕਹਿੰਦੇ ਹੈਗੀ ਹੈ, ਹਾਂਜੀ, ਸੋ ਮੇਰੇ ਖਿਆਲ 'ਚ ਉਹ ਵੀ ਚਲਾ ਦਿੱਤੀ ਜਾਵੇ, ਫਿਰ ਆਪਾਂ ਕਮੈਂਟ ਕਰਦੇ ਹਾਂ। ਬਿਹਤਰ ਹੋ ਜਾਵੇ। ਅਸੀਂ ਧੰਨਵਾਦੀ ਹਾਂ ਸੰਗਤ ਤੇ ਪੂਰੀ ਪਾਕਿਸਤਾਨ ਗਵਰਨਮੈਂਟ ਦੇ ਜਿਹੜਾ ਕਰਤਾਰਪੁਰ ਦਾ ਲਾਂਘਾ, ਜਿਹਦੀ ਬੁਨਿਆਦ ਪਿਛਲੇ ਨਵੰਬਰ ਤੇ ਰੱਖੀ ਗਈ ਸੀ 2018 ਵਿੱਚ, ਜਿਹਦੇ ਮੁਤਾबिक ਕੀਤੇ ਗਏ ਵਾਅਦਿਆਂ 'ਚ ਬਹੁਤ ਇਸ ਤਰ੍ਹਾਂ ਸਮਝੋ 80% ਕੰਮ ਬਹੁਤ ਹੋ ਚੁੱਕਿਆ ਹੈ, ਔਰ ਇਹ ਇੰਪੋਸੀਬਲ ਕੰਮ ਸੀ ਜਿਹੜਾ 10 ਕੁ ਮਹੀਨਿਆਂ ਵਿੱਚ ਹੋਇਆ ਹੈ। ਮੈਂ ਤੇ ਮੇਰੀ ਆਪਣੀ ਨਾਕਸ ਸੋਚ ਦੇ ਮੁਤਾबिक ਇਹ ਸੋਚਦਾ ਇੱਥੇ ਗੁਰੂ ਮਹਾਰਾਜ ਆਪੇ ਆ ਕੇ ਉਹਨਾਂ ਨੇ ਸੇਵਾ ਵਰਤੀ ਹੈ, ਵਰਨਾ ਇਹ ਪੋਸੀਬਿਲਿਟੀ ਨਹੀਂ ਸੀ। ਜਿਹੜਾ ਬੰਦਾ ਵੀ ਅਪ੍ਰੈਲ ਵਿੱਚ ਇੱਥੇ ਆਇਆ ਵੇਖ ਕੇ ਗਿਆ, ਅਪ੍ਰੈਲ ਵਿੱਚ ਮੈਂ ਖੁਦ ਇੱਥੇ ਆਇਆ ਸੀ, ਇੱਥੇ ਸਿਰਫ ਇੱਕ ਲੰਗਰ ਹਾਲ ਛੱਡਿਆ ਸੀ, ਬਾਕੀ ਸਾਰਾ ਹੀ ਰੋਡ ਸੀ, ਕੁਝ ਵੀ ਨਹੀਂ ਬਣਿਆ ਹੋਇਆ ਸੀ, ਲੰਗਰ ਹਾਲ ਬੈਠਣ ਦੀ ਜਗ੍ਹਾ ਵੀ ਨਹੀਂ ਸੀ। ਲੇਕਿਨ ਇਹ 10 ਕੁ ਮਹੀਨਿਆਂ ਵਿੱਚ ਇੰਨੀ ਕੋਈ ਐਫਰਟ ਜਾਂ ਤੇ ਉਹ ਬੰਦਾ ਕਰ ਸਕਦਾ ਜਿਹੜੀ ਨਾ ਦਿਲੋਂ ਕਰਨਾ ਚਾਹੁੰਦਾ ਹੈ। ਇਹ ਪਾਕਿਸਤਾਨ ਗਵਰਨਮੈਂਟ ਨੇ ਨਾ ਪੂਰੇ ਹੋਲ ਹਾਰਟਡਲੀ ਸਿੱਖਾਂ ਵਾਸਤੇ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਮੁੱਦਾ ਚੁੱਕਿਆ ਹੈ ਔਰ ਉੱਤੇ ਅਮਲ ਕੀਤਾ ਹੈ। ਇਹ ਬੜੀ ਐਫਰਟੇਬਲ ਔਰ ਐਪਰੀਸ਼ੀਏਟੇਬਲ ਗੱਲ ਹੈ ਪਾਕਿਸਤਾਨ ਸਿੱਖਾਂ ਵਾਸਤੇ, ਜਿਹੜਾ ਪੂਰੀ ਦੁਨੀਆ ਦੇ ਸਿੱਖ ਸ਼ੁਕਰਗੁਜ਼ਾਰ ਹੋਣਾ ਚਾਹੀਦੇ ਨੇ ਪਾਕਿਸਤਾਨ ਨੂੰ। ਔਰ ਮੈਂ ਦੂਜੇ ਪਾਸੋਂ ਇੰਡੀਅਨ ਸਰਕਾਰ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਾਕਿਸਤਾਨ ਸਰਕਾਰ ਵੱਧ ਚੜ੍ਹ ਕੇ ਸਿੱਖਾਂ ਵਾਸਤੇ ਕੰਮ ਕਰ ਰਿਹਾ ਹੈ, ਇੰਡੀਅਨ ਸਰਕਾਰ ਨੂੰ ਵੀ ਇਹੀ ਚਾਹੀਦਾ ਹੈ ਕਿ ਬਈ ਦੂਜੀ ਪੋਲੀਟਿਕਸ ਨੂੰ, ਦੂਜੀ ਸਿਆਸਤ ਤੋਂ ਇੱਕ ਸਾਈਡ ਰੱਖ ਕੇ ਇਸ ਲਾਂਘੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਸਾਡੇ ਦਰਸ਼ਕਾਂ ਨੇ 2 ਜਿਹੜੀਆਂ ਬਾਈਟਸ ਨੇ ਉਹ ਦੇਖੀਆਂ ਨੇ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨਾ? ਦੇਖੋ, ਇਸ ਵੇਲੇ ਮਨ ਦੇ ਵਿੱਚ ਜਜ਼ਬਿਆਂ ਦੀ ਇੱਕ ਛੈਬਰ ਵੀ ਹੈ ਜੀ, ਔਰ ਜਦੋਂ ਤੁਸੀਂ ਜਜ਼ਬਾਤੀ ਹੁੰਦੇ ਹੋ ਫਿਰ ਤੁਸੀਂ ਕਹਿ ਨਹੀਂ ਸਕਦੇ ਕੁਝ, ਔਰ ਉਸ ਨੂੰ ਤੁਸੀਂ ਜਿਵੇਂ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਜੀ, ਜਿਸ ਤਰ੍ਹਾਂ ਕਈ ਵਾਰ ਕਿਸੇ ਚੀਜ਼ ਨੂੰ ਕਹਿਣਾ ਉਸ ਚੀਜ਼ ਦੀ ਸ਼ੋਭਾ ਨੂੰ ਘਟਾ ਦਿੰਦਾ ਹੈ। ਬਿਲਕੁਲ, ਉਹਨੂੰ ਤੁਸੀਂ ਦੇਖਦੇ ਹੋ ਤੇ ਉਹੀ ਐਕਸੈਪਟੈਂਸ ਹੁੰਦੀ ਹੈ ਜੋ ਤੁਸੀਂ ਦੇਖ ਰਹੇ ਹੁੰਦੇ ਹੋ। ਜੀ, ਇਸੇ ਤਰ੍ਹਾਂ ਤੁਸੀਂ ਜਿਨ੍ਹਾਂ ਜਜ਼ਬਿਆਂ ਨੂੰ ਆਪਣੇ ਅੰਦਰ ਮਹਿਸੂਸ ਕਰ ਰਹੇ ਹੁੰਦੇ ਹੋ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਲਫ਼ਜ਼ਾਂ ਦੇ ਕੱਪੜੇ ਪਹਿਨਾਉਣ ਦੀ, ਪਰ ਇਹ ਇਸ ਖੁਸ਼ੀ ਦਾ ਮੁਕਾਮ ਹੈ ਧਾਰਮਿਕ ਤੌਰ ਤੇ ਤਾਂ ਹੈ ਹੀ ਹੈ। ਜੀ, ਔਰ ਅੱਜ ਹੀ ਮੇਰੀ ਗੱਲਬਾਤ ਮੈਰੀਲੈਂਡ ਇੱਕ ਮੇਰੇ ਮਿੱਤਰ ਡਾਕਟਰ ਨੇ, ਉਹਨਾਂ ਦੀ ਵਾਈਫ ਵੀ ਡਾਕਟਰ ਹੈ, ਉਹਨਾਂ ਨਾਲ ਗੱਲ ਹੋ ਰਹੀ ਸੀ, ਔਰ ਉਹਨਾਂ ਦੀ ਮਦਰ ਜਿਨ੍ਹਾਂ ਦਾ ਸੰਬੰਧ ਨੌਸ਼ਹਿਰੇ ਨਾਲ ਪਾਕਿਸਤਾਨ 'ਚ, ਔਰ ਉਹਨਾਂ ਦੇ ਫਾਦਰ ਜਿਹੜੇ ਫੌਜ 'ਚ ਕਰਨਲ ਸਨ, ਉਹਨਾਂ ਦਾ ਸੰਬੰਧ ਪੁੱਠੋਹਾਰ ਰਾਵਲਪਿੰਡੀ ਨਾਲ ਹੈ ਜੀ। ਔਰ ਉਹ ਕਹਿ ਰਹੇ ਸੀ ਉਹਨਾਂ ਦੀ ਛੋਟੀ ਸਿਸਟਰ ਵੀ ਡਾਕਟਰ ਨੇ, ਤੇ ਉਹ ਕਹਿੰਦਾ ਕਿ ਜੀ ਮੈਂ ਆਪਣੀ ਭੈਣ ਜਿਹੜੀ ਕਿ ਆਪਣੀ ਵਿਦ ਫੈਮਿਲੀ ਬੱਚਿਆਂ ਦੇ ਜਾ ਰਹੀ ਹੈ, ਤੇ ਮਦਰ ਪਹਿਲੀ ਵਾਰ ਜਾ ਰਹੇ ਨੇ। ਉਹ 2 ਸਾਲ ਦੇ ਸੀ ਜਦੋਂ 47 ਦੇ ਵਿੱਚ ਦੇਸ਼ ਵੰਡ ਹੋਈ, ਤੇ ਕਹਿਣ ਲੱਗਿਆ ਵੀ ਮੇਰੀ ਮਾਂ ਬੇਸ਼ੱਕ ਉਹਨੂੰ 2 ਸਾਲ ਦੇ ਬੱਚੀ ਨੂੰ ਕੋਈ ਯਾਦ ਨਹੀਂ ਹੈ, ਪਰ ਉਹ ਕਹਿੰਦੇ ਨੇ ਮੈਂ ਕਿਵੇਂ ਜਦੋਂ ਉਸ ਧਰਤੀ ਤੋਂ ਉਤਰਾਂਗੀ ਮੈਂ ਕਿਵੇਂ ਆਪਣੇ ਆਪ ਨੂੰ ਸੰਭਾਲ ਸਕਾਂਗੀ ਬਾਬੇ ਨਾਨਕ ਦੀ ਧਰਤੀ ਦੇ ਉੱਤੇ, ਜਿਹੜਾ ਜਦੋਂ ਮੈਂ ਛੂਹਾਂਗੀ ਮੈਨੂੰ ਕੀ ਹੋਏਗਾ। ਸੋ ਕੁੱਲ ਮਿਲਾ ਕੇ ਇਹ ਹਰ ਥਾਂ ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਅੱਜ ਹੀ LA ਦੇ ਵਿੱਚ ਇੱਕ TV ਚੈਨਲ ਉੱਥੇ ਡਾਕਟਰ ਅਮਰਤ ਸਿੰਘ ਨੇ, ਉਹਨਾਂ ਦੇ ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਉਹਨਾਂ ਦਾ ਤਾਲੁਕ ਰਿਹਾ ਜਾਂ ਤਾਲੁਕ ਹੈ, ਉਹਨਾਂ ਨੂੰ ਉਹ ਇੰਟਰਵਿਊ ਕਰ ਰਹੇ ਸੀ, ਔਰ ਪਾਕਿਸਤਾਨ ਦੇ ਕੌਂਸਲ ਜਨਰਲ ਆਪਣੀ ਵਾਈਫ ਦੇ ਨਾਲ ਉੱਥੇ ਬੈਠੇ ਸੀ ਜੀ, ਔਰ ਉਹਨਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ 850 ਵੀਜ਼ਾ ਤਾਂ ਅਸੀਂ LA ਤੋਂ ਹੀ ਦਿੱਤਾ ਹੈ, ਔਰ ਇਹ ਸਾਰੇ ਦੀ ਸਾਨੂੰ ਖੁਸ਼ੀ ਹੈ। ਔਰ ਬੜੇ ਉਹਨਾਂ ਨੇ ਢੁਕਵੇਂ ਸ਼ਬਦ ਲਫ਼ਜ਼ ਕਹੇ, ਕਿਉਂਕਿ ਇਹ ਮੰਗ ਵੀ ਉੱਠ ਰਹੀ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਜਾਏ, ਕਿ ਉਹਨਾਂ ਨੇ ਇੱਕ ਇੰਨਾ ਵੱਡਾ ਕੰਮ ਕੀਤਾ ਹੈ ਕਿ ਜਿੱਥੇ ਇੱਕ ਪਾਸੇ ਜੰਗ ਦੇ ਬੱਦਲ ਮੰਡਰਾ ਰਹੇ ਨੇ, ਉੱਥੇ ਉਹਨਾਂ ਨੇ ਕਿਵੇਂ ਇਹ ਕੋਰੀਡੋਰ ਆਫ ਲਵ ਜਿਹੜਾ ਹੈ ਉਹ ਲਿਆਂਦਾ ਸਾਹਮਣੇ।
ਸੋ ਜ਼ਾਹਰਾ ਤੌਰ ਦੇ ਉੱਤੇ ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਜਿਹੜੇ ਪੰਜਾਬ ਲਹਿੰਦੇ ਪੰਜਾਬ ਦੇ ਗਵਰਨਰ ਨੇ ਚੌਧਰੀ ਮੁਹੰਮਦ ਸਰਵਰ, ਉਹ ਜਦੋਂ ਕਰਤਾਰਪੁਰ ਸਾਹਿਬ ਜਿੱਥੇ ਕਿ ਜਿਹੜੀ ਪਾਲਕੀ ਸਰ ਪਰਮਜੀਤ ਸਿੰਘ ਸਰਨਾ ਉਹਨਾਂ ਦੇ ਭਰਾ ਨਗਰ ਕੀਰਤਨ ਦੇ ਰੂਪ 'ਚ ਦਿੱਲੀ ਤੋਂ ਕਰਤਾਰਪੁਰ ਸਾਹਿਬ ਗਈ, ਉਸ ਨੂੰ ਸਥਾਪਿਤ ਜਦੋਂ ਕੀਤਾ ਗਿਆ ਤੇ ਉਸ ਦਾ ਮੁੱਖ ਮਹਿਮਾਨ ਦੇ ਤੌਰ ਤੇ, ਬਾਕੀ ਦਾ ਧਾਰਮਿਕ ਰਸਮਾਂ ਪੰਜ ਪਿਆਰੇ ਹੈ ਹੀ ਨੇ, ਉਹ ਚੌਧਰੀ ਮੁਹੰਮਦ ਸਰਵਰ ਸਨ। ਔਰ ਜਿਹੜੇ ਉਦੋਂ ਐਡਰੈਸ ਕਰ ਰਹੇ ਸੀ ਗ੍ਰੰਥੀ ਸਿੰਘ, ਉੱਥੇ ਉਹਨਾਂ ਨੇ ਕਿਹਾ ਵੀ ਇਹ ਵੀ ਇੱਕ ਯੂਨੀਕ ਬੌਂਡਿੰਗ ਹੈ ਕਿ ਕਿੱਥੇ ਸਾਈਂ ਮੀਆਂ ਮੀਰ ਨੂੰ ਗੁਰੂ ਅਰਜਨ ਸਾਹਿਬ ਨੇ ਪਾਲਕੀ ਭੇਜ ਕੇ ਸੱਦਿਆ ਸੀ ਲਾਹੌਰ ਤੋਂ ਦਰਬਾਰ ਸਾਹਿਬ ਦਾ ਸੰਗੇ ਬੁਨਿਆਦ ਰੱਖਣ ਲਈ, ਨੀਂਹ ਪੱਥਰ ਰੱਖਣ ਦੇ ਲਈ, ਔਰ ਅੱਜ ਜਦੋਂ ਬਾਬਾ ਨਾਨਕ ਦਾ ਇਹ ਦਰਬਾਰ ਕਰਤਾਰਪੁਰ ਸਾਹਿਬ, ਕਿਉਂਕਿ ਆਫੀਸ਼ੀਅਲ ਨਾਂ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ, ਕਿ ਵੀ ਅੱਜ ਜਦੋਂ ਗੁਰੂ ਨਾਨਕ ਸਾਹਿਬ ਦਾ ਇੱਥੇ ਦਰਬਾਰ ਸੁਭਾਇਮਾਨ ਹੋ ਰਿਹਾ ਔਰ ਉਸ ਪਾਲਕੀ ਦੇ ਲਈ ਜਿਹੜੀ ਕਿ ਦਿੱਲੀ ਤੋਂ ਸਿੱਖ ਸੰਗਤਾਂ ਲੈ ਕੇ ਆਈਆਂ, ਉਸ ਨੂੰ ਚੌਧਰੀ ਮੁਹੰਮਦ ਸਰਵਰ ਜਿਹੜੇ ਨੇ ਉਹ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਆਪਣੀ ਸੇਵਾ ਨਿਭਾ ਰਹੇ ਨੇ। ਔਰ ਉਹ ਵੀ ਜਦੋਂ ਵਾਪਸ ਮੁੜ ਰਹੇ ਨੇ ਕਹਿੰਦੇ ਮੈਂ ਹੁਣ ਨਨਕਾਣਾ ਸਾਹਿਬ ਜਾ ਰਿਹਾ, ਮੈਂ ਵੈਲਕਮ ਕਰਾਂਗਾ। ਔਰ ਮੈਂ ਤਾਂ ਉਹਨੇ ਕਿਹਾ ਇੰਗਲੈਂਡ 'ਚ ਹੁੰਦੇ ਆ ਜਦੋਂ ਵੀ ਮੈਨੂੰ ਕੋਈ ਟੈਨਸ਼ਨ ਮਹਿਸੂਸ ਹੋਣੀ, ਅਸੀਂ ਸਣੇ ਪਰਿਵਾਰ ਗੁਰਦੁਆਰਾ ਸਾਹਿਬ ਜਾਣਾ, ਔਰ ਇੰਨਾ ਪਿਆਰ ਸਿੱਖ ਦਿੰਦੇ ਨੇ ਔਰ ਲੰਗਰ ਛਕਣਾ, ਦੂਜਾ ਘਰ ਆ ਕੇ ਭੁੱਲ ਹੀ ਜਾਣਾ ਕਿ ਕਿੰਨੀ ਟੈਨਸ਼ਨ ਸੀ। ਸੋ ਕਹਿਣ ਲੱਗੇ ਵੀ ਮੇਰਾ ਤਾਂ ਗਵਰਨਰ ਹਾਊਸ ਸਿੱਖਾਂ ਲਈ ਹੈ, ਉਹ ਖੁੱਲ੍ਹੇ। ਮੈਂ ਕਿਹਾ ਬਈ ਆਓ ਤੁਹਾਨੂੰ ਚਾਹ ਸ਼ਾਹ ਵੀ ਪਿਆਵਾਂਗੇ, ਸਮੋਸੇ ਵੀ ਖਵਾਵਾਂਗੇ, ਪਕੌੜੇ, ਹਲਕੇ ਅੰਦਾਜ਼ ਫਿਰ ਜਿਵੇਂ ਪੰਜਾਬੀ ਅੰਦਾਜ਼ ਹੁੰਦਾ ਹੈ। ਲੇਕਿਨ ਉਹਨਾਂ ਦਾ ਕਿਉਂਕਿ ਉਹ ਕਾਰ 'ਚ ਵਾਪਸ ਮੁੜ ਰਹੇ ਸੀ, ਉਹ ਰਿਪੋਰਟਰ ਉਹਨਾਂ ਨੂੰ ਇੰਟਰਵਿਊ ਕਰ ਰਿਹਾ, ਉਹਨਾਂ ਦਾ ਬੀਮਿੰਗ ਫੇਸ ਇਹ ਦੱਸ ਰਿਹਾ ਸੀ ਕਿ ਉਹਨਾਂ ਨੂੰ ਵੀ ਇਸ ਹਿਸਟੋਰੀਕਲ ਮੂਮੈਂਟ ਦਾ ਅਹਿਸਾਸ ਹੈ ਕਿ ਇਤਿਹਾਸ ਦੇ ਵਿੱਚ ਇਹ ਦਿਨ, ਇਹ ਮੌਕਾ, ਜਿਹੜੇ ਵੀ ਇਸ ਦੇ ਵਿੱਚ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਕਿ ਉਹਨਾਂ ਨੇ ਇਸ ਕਰਤਾਰਪੁਰ ਕੋਰੀਡੋਰ ਦੇ ਖਾਬ ਨੂੰ ਪੂਰਾ ਕੀਤਾ ਹੈ, ਕਿ ਕਿੰਨੀ ਵੱਡੀ ਸੇਵਾ ਰੱਬ ਨੇ ਉਹਨਾਂ ਤੋਂ ਲਈ ਹੈ। ਸੋ ਜ਼ਾਹਿਰ ਹੈ ਅੱਜ ਜਦੋਂ ਇਮਰਾਨ ਖਾਨ ਸਾਹਿਬ ਮੌਕੇ ਤੇ ਹੋਣਗੇ ਔਰ ਹੋਪਫੁਲੀ ਜਿਹੜਾ ਕਿਸ ਕਿਸਮ ਦਾ ਉਹ ਮਾਹੌਲ ਹੋਏਗਾ ਉਹਨੂੰ ਅਸੀਂ ਵੀ ਬੈਠ ਕੇ ਦੇਖਾਂਗੇ, ਉੱਥੋਂ ਜਿਹੜੀ ਵੀ ਸਾਰੀ ਕਾਰਵਾਈ ਸਾਹਮਣੇ ਆਉਂਦੀ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬੇ ਨਾਨਕ ਦੀ ਮਹਿਮਾ, ਜਿਸ ਨੂੰ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਕਿ ਬਾਬੇ ਨਾਨਕ ਦੀ ਵਡਿਆਈ ਹੈ ਕਿ ਇਸ ਮੌਕੇ ਤੇ ਇੰਨੀਆਂ ਨਫ਼ਰਤਾਂ ਦੇ ਬਾਵਜੂਦ ਭਾਰਤੀ ਹਕੂਮਤ ਵੱਲੋਂ ਇਸ ਸਾਲ ਦੇ ਵਿੱਚ ਢਿੱਲ ਲਾਉਣ ਦੇ ਬਾਵਜੂਦ ਔਰ ਜੋ ਕਸ਼ਮੀਰ ਦੇ ਵਿੱਚ ਕੀਤਾ ਇਹਨਾਂ ਨੇ ਕਰ ਰਹੇ ਨੇ ਵੀ ਪੂਰਾ ਅਸੀਂ ਦੇਖਦੇ ਹਾਂ 5 ਅਗਸਤ ਤੋਂ ਲੈ ਕੇ ਇਹਦੇ ਬਾਵਜੂਦ ਪਾਕਿਸਤਾਨ ਦੀ ਸਿੰਸੈਰਿਟੀ, ਪਾਕਿਸਤਾਨ ਦਾ ਰਾਜੀ, ਜਦੋਂ ਜਿੱਥੇ ਪਾਕਿਸਤਾਨੀ ਕੌਂਸਲ ਜਨਰਲ ਔਰ ਦੂਸਰੇ ਸਿੱਖ ਸੱਜਣ ਨੇ ਬੜੀ ਚੰਗੀ ਗੱਲ ਕਹੀ ਕੈਮਰੇ ਦੇ ਸਾਹਮਣੇ ਆ ਕੇ, ਉਹਨਾਂ ਨੇ ਕਿਹਾ ਜੀ ਜਦੋਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਣ ਲੱਗੇ ਇਸ ਦੁਨੀਆ ਤੋਂ, ਜਿਹੜਾ ਹੈ ਉਹਨਾਂ ਨੇ ਆਪਣਾ ਜਿਹੜਾ ਸਫ਼ਰ ਮੁਕਾਇਆ, ਤੇ ਜ਼ਾਹਰ ਹੈ ਕਿ ਉਹਨਾਂ ਦੇ ਜਿਹੜੇ ਹਿੰਦੂ ਔਰ ਮੁਸਲਮਾਨ ਫਾਲੋਅਰ ਸਨ ਉਹਨਾਂ ਦੇ ਵਿੱਚ ਇੱਕ ਝਗੜਾ ਹੋਇਆ ਕਿ ਵੀ ਕਿਉਂਕਿ ਹਰ ਇੱਕ ਨੂੰ ਗੁਰੂ ਨਾਨਕ ਇੰਨੇ ਆਪਣੇ ਲੱਗਦੇ ਸੀ, ਉਹ ਕਹਿੰਦੇ ਸਾਡੇ ਤਾਂ ਹੈ ਹੀ ਨੇ, ਉਹ ਕਹਿੰਦੇ ਸੀ ਵੀ ਸਾਡੇ ਵੀ ਨੇ, ਕਿ ਵੀ ਉਹ ਇਸ ਗੱਲ 'ਚ ਫਸ ਗਏ ਕਿ ਵੀ ਉਹਨਾਂ ਨੇ ਸੰਸਕਾਰ ਕਰਨਾ, ਉਹਨਾਂ ਨੂੰ ਕ੍ਰੀਮੇਟ ਕਰਨਾ ਜਾਂ ਦਫਨਾਣਾ। ਤੇ ਉਹਨੇ ਕਿਹਾ, ਜਿਹੜੇ ਸੱਜਣ ਇਹ ਕਹਿ ਰਹੇ ਸੀ, ਉਹਨਾਂ ਨੇ ਕਿਹਾ ਜੀ ਵੀ ਉਹ ਫੁੱਲ ਔਰ ਚਾਦਰ 2 ਹਿੱਸਿਆਂ 'ਚ ਵੰਡੀ, ਜਿਹੜੀ ਕਿ ਅੱਧੀ ਉਹ, ਤਾਂ ਉਹਨਾਂ ਨੇ ਇਹ ਗੱਲ ਕਹਿ ਕੇ ਬਹੁਤਿਆਂ ਨੂੰ ਲੱਗਾ ਵੀ ਇੰਨੀ ਲੰਬੀ ਕਹਾਣੀ ਹੈ, ਕਥਾ ਸੁਣਾਉਣ ਲੱਗਾ। ਉਹਨਾਂ ਨੇ ਕਿਹਾ ਕਿ ਵੀ ਅੱਜ ਇਮਰਾਨ ਖਾਨ ਸਾਹਿਬ ਨੇ ਉਹ ਚਾਦਰ ਸੀ ਦਿੱਤੀ। ਇੱਕਦਮ ਮੈਨੂੰ ਲੱਗਾ ਵੀ ਅਸੀਂ ਬੇਸ਼ੱਕ ਡਿਫਰੈਂਟ ਐਸਪੈਕਟਸ ਦੇਖਦੇ ਹਾਂ, ਪਰ ਹਰ ਇੱਕ ਦੇ ਅੰਦਰ ਇਸ ਸਾਰੀ ਸਿਚੁਏਸ਼ਨ ਨੂੰ ਦੇਖਣ ਦਾ ਉਹ ਸਾਂਝ ਦੀ ਗੱਲ ਕਰ ਰਹੇ ਕਿ ਜਿਹੜੇ ਗੁਰੂ ਨਾਨਕ ਦੇ ਪਿਆਰ ਦਾ ਸੁਨੇਹਾ ਉਸ ਵੇਲੇ ਉਹਨਾਂ ਦੇ ਇਮੀਡੀਏਟ ਜਾਣ ਤੋਂ ਬਾਅਦ ਵੀ ਉਹਨਾਂ ਦੇ ਫਾਲੋਅਰ ਜਿਹੜੇ ਨੇ ਜਾਂ ਉਹਨਾਂ ਦੇ ਐਡਮਾਇਰਰ ਨਹੀਂ ਸੀ ਸਮਝ ਸਕੇ। ਅੱਜ ਜਦੋਂ ਕਿ ਇਹ ਕਰਤਾਰਪੁਰ ਕੋਰੀਡੋਰ ਦੋਵੇਂ ਪਾਸੇ, ਜਿੱਥੇ ਇੱਕ ਪਾਸੇ ਫੇਰ ਹਿੰਦੂਤਵਾ ਦੇ ਏਜੰਡੇ ਵਾਲਿਆਂ ਦੀ ਨਫ਼ਰਤ, ਹਿੰਦੂ ਫਾਰਮ 'ਚ ਇੱਧਰ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ, ਔਰ ਇਹਨਾਂ ਦੋਨਾਂ ਦਾ ਇਹਦੇ ਬਾਵਜੂਦ
ਕਿ ਉਹ ਕਿਸ ਕਿਸਮ ਦੀ ਨਫ਼ਰਤ ਹਿੰਦੂਤਵੀਆਂ ਨੇ ਸਪਿਊ ਕੀਤੀ ਸਾਰੇ ਪੀਰੀਅਡ। ਬਿਲਕੁਲ। ਲੇਕਿਨ ਇਹ ਵਾਕਿਆ ਹੀ ਮੈਂ ਕਿਹਾ ਵੀ ਇਹ ਬਾਬੇ ਨਾਨਕ ਨੇ ਤਾਂ ਉਹ ਚਾਦਰ ਸੀ ਦਿੱਤੀ ਦਿੱਤੇ ਹੈ। ਕੋਰੀਡੋਰ ਆਫ ਜਦੋਂ ਲਵ ਕਹਿੰਦੇ ਆ, 2 ਹਿੱਸੇ ਚਾਦਰ ਦੇ ਤਾਂ ਹੋਏ ਸੀ, ਲੇਕਿਨ ਇਹ ਜਿਹੜਾ ਵਾਪਸ ਔਰ ਇਹ ਸਾਰੇ ਜਿਹੜੇ ਪ੍ਰਭਾਵ ਇਸ ਵੇਲੇ ਨੇ ਔਰ ਦੁਨੀਆ ਭਰ ਦੇ ਵਿੱਚ। ਔਰ ਅੱਜ ਹੀ ਸਾਨੂੰ ਸਾਡੇ ਆਸਟ੍ਰੇਲੀਆ ਤੋਂ ਵੀਰ ਮਨਦੀਪ ਸਿੰਘ, ਜਿਨ੍ਹਾਂ ਨੇ ਬੜਾ ਸਕਸੈਸਫੁਲ ਯੂਨਾਈਟਿਡ ਸਿੱਖਸ ਔਰ ਸਿੱਖ ਕਾਉਂਸਲ ਆਫ ਆਸਟ੍ਰੇਲੀਆ ਔਰ ਉਹਨਾਂ ਦੀ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਜਿਨ੍ਹਾਂ ਨੇ ਬੜਾ ਜ਼ਬਰਦਸਤ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਹੋਰ ਵੀ ਜਥੇਬੰਦੀਆਂ ਲੋਕਲ ਗੁਰਦੁਆਰਿਆਂ ਨਾਲ, ਜਿਹਦੇ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਜਿਹੜੇ ਨੇ ਉਹ ਆਏ ਔਰ ਖਾਸ ਤੌਰ ਤੇ 550 ਸਾਲਾ ਔਰ ਕਰਤਾਰਪੁਰ ਸਾਹਿਬ ਨੂੰ ਸਮਰਪਿਤ ਉਹਨਾਂ ਨੇ ਦੱਸਿਆ ਕਿ ਇੱਕ ਉਹਨਾਂ ਦੀ ਜਿਹੜੀ ਹੈ ਈਮੇਲ ਜਿਹੜੀ ਗੁਰਦੁਆਰਾ ਸਾਹਿਬ ਵੱਲੋਂ ਆਈ ਹੈ ਕਿ ਜਿੱਦਣ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਦਾ ਦਿਨ ਹੈ 12 ਨਵੰਬਰ ਨੂੰ, ਉਸ ਦਿਨ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਔਰ ਖਾਸ ਤੌਰ ਤੇ ਸਿੱਖ ਗੁਰਦੁਆਰਾ ਪਰਥ ਵੱਲੋਂ ਹੈ ਈਮੇਲ ਕਿ ਕਿਵੇਂ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਦੀਆਂ ਮੁੱਖ ਬਿਲਡਿੰਗਾਂ ਜਿਹੜੀਆਂ ਉਹਨਾਂ ਦੇ ਉੱਤੇ ਰੋਸ਼ਨੀ ਜਿਹੜੀ ਹੈ ਉਸ ਦਾ ਰੰਗ ਕੇਸਰੀ ਹੋਏਗਾ, ਕੇਸਰੀ ਲਾਈਟਸ ਹੋਣਗੀਆਂ, ਜਿਨ੍ਹਾਂ ਦੇ ਵਿੱਚ ਉਹਦੇ 'ਚ ਉਹਨਾਂ ਨੇ ਕਿਹਾ ਇਟਸ ਵਿਦ ਗ੍ਰੇਟ ਪਲੇਜ਼ਰ ਵੀ ਨੋਟ that following places of significance in Perth will be lit up on the 12th of November 2019 in orange, ਇਹ ਕੇਸਰੀ ਰੰਗ ਹੋਏਗਾ, to commemorate 550th birthday of Guru Nanak Sahib ji। ਜਿਹੜੀਆਂ ਬਿਲਡਿੰਗਸ ਜਿਹੜੀਆਂ ਨੇ orange ਦੇ ਵਿੱਚ ਰੰਗੀਆਂ ਜਾਣਗੀਆਂ, ਉਹਨਾਂ ਦੇ ਵਿੱਚ ਪਾਰਲੀਮੈਂਟ ਦੀ ਬਿਲਡਿੰਗ ਹੈ ਆਸਟ੍ਰੇਲੀਆ 'ਚ, ਯਾਗਨ ਸਕੁਆਇਰ ਹੈ, ਬੈਲ ਟਾਵਰ ਹੈ, ਐਲਿਜ਼ਾਬੈਥ ਕੋਏ ਹੈ, ਸਕਾਈ ਰਿਬਨ ਹੈ ਟੌਨਕਿਨ ਹਾਈਵੇ ਤੇ, ਮਾਊਂਟ ਸਟਰੀਟ ਪੈਡੀਸਟਰੀਅਨ ਬ੍ਰਿਜ ਹੈ ਓਵਰ ਕਵੀ ਨਾਨਾ ਐਂਡ ਮਿਸ਼ਲ ਫਰੀਵੇਜ਼। ਸੋ ਇਹ ਇੱਕ ਉਹਨਾਂ ਨੇ ਦ ਸਿੱਖਸ ਆਫ ਵੈਸਟਰਨ ਆਸਟ੍ਰੇਲੀਆ would like to thank the government and associate bodies, those who have supported this initiative। ਔਰ ਅਸੀਂ ਸਮਝਦੇ ਹਾਂ ਕਿ ਇਹ ਕਿਉਂਕਿ ਇੰਨਾ ਕੁਛ ਹੋ ਰਿਹਾ ਸਾਰੇ ਪਾਸੇ, ਅਸੀਂ ਤਾਂ ਉਹਦੀ ਕੀ ਕਵਰੇਜ ਕਰਨੀ ਹੈ, ਇੰਨੇ ਚੈਨਲ ਇੰਨਾ ਕੁਛ ਲੱਗਾ ਹੋਇਆ, ਪਰ ਹਰ ਥਾਂ ਤੇ ਕੋਈ ਸ਼ਹਿਰ ਕੋਈ ਗਲੀ ਕੋਈ ਕੂਚਾ ਐਸਾ ਨਹੀਂ ਹੈ ਜਿੱਥੇ ਕੁਛ ਨਾ ਕੁਛ ਹੋ ਨਹੀਂ ਰਿਹਾ। ਔਰ ਜਿਵੇਂ ਅੱਜ ਹੀ ਸਾਨੂੰ ਸਾਡੇ ਬੋਸਟਨ ਮੈਸੇਚਿਊਸਟਸ ਤੋਂ ਮਿੱਤਰ ਗੁਰਵਿੰਦਰ ਸਿੰਘ ਧਾਲੀਵਾਲ, ਉਹਨਾਂ ਨੇ ਦੱਸਿਆ 20 ਨਵੰਬਰ ਨੂੰ ਮੈਸੇਚਿਊਸਟਸ ਦੀ ਸਟੇਟ ਅਸੈਂਬਲੀ ਦੇ ਵਿੱਚ ਜਿਹੜੀ ਹੈ ਅਰਦਾਸ ਹੋ ਰਹੀ ਹੈ 550 ਸਾਲਾਂ ਨੂੰ ਸਮਰਪਿਤ। ਔਰ ਉਸ ਤੋਂ ਬਾਅਦ ਜਿਹੜਾ 20-25 ਮਿੰਟ ਦਾ ਸਮਾਗਮ ਵੀ ਹੋਏਗਾ, ਸਾਡੀ ਟੀਮ ਵੀ ਜਾਏਗਾ, ਉਹਨੂੰ ਅਸੀਂ ਜਾਏਗੀ, ਉਹਨੂੰ ਕਵਰ ਵੀ ਅਸੀਂ ਕਰਾਂਗੇ ਔਰ ਉਸ ਬਾਰੇ ਐਡ ਵੀ ਚੱਲੇਗੀ। ਔਰ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਫੰਕਸ਼ਨਸ ਚਾਰਜ ਫਿਰੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਕਮਿੰਗ ਸੈਚਰਡੇ ਯਾਨੀ ਕਿ ਕੱਲ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਵੱਡਾ ਨਗਰ ਕੀਰਤਨ ਹੈ। ਅਗਲੇ ਸੈਚਰਡੇ ਜਿਸ ਗੁਰਦੁਆਰਾ ਸੰਤ ਸਾਗਰ ਇਸ ਬਾਬਾ ਸੱਜਣ ਸਿੰਘ ਮੁੱਖ ਸੇਵਾਦਾਰ ਜਾਂ ਉਹਨਾਂ ਦੇ ਇਨੀਸ਼ੀਏਟਿਵ ਨਾਲ ਗੁਰਦੁਆਰਾ ਸਾਹਿਬ ਬਣਿਆ, ਉੱਥੇ ਵੀ ਵੱਡਾ ਨਗਰ ਕੀਰਤਨ ਹੈ। ਔਰ ਡਾਕਟਰ ਇਕਤਾਰ ਕਰਾਮਤ ਚੀਮਾ ਇੰਗਲੈਂਡ ਤੋਂ ਆ ਰਹੇ ਨੇ ਉਸ ਲਈ। ਔਰ ਹੋਰ ਵੀ ਦੇਖਿਆ ਗੁਰਦੁਆਰਾ ਰਿਚਮੰਡ ਹਿੱਲ 'ਚ ਅਗਲੇ ਦਿਨ ਵੱਡਾ ਸਮਾਗਮ ਹੈ। ਸੋ ਹੋਰ ਬਹੁਤ ਸਾਰਾ ਕੁਛ ਆਲ ਅਰਾਊਂਡ ਚੱਲ ਰਿਹਾ। ਸੋ ਮੈਂ ਇਹ ਸਮਝਦਾ ਹਾਂ ਵੀ ਕਰਤਾਰਪੁਰ ਕੋਰੀਡੋਰ ਦੀ ਸ਼ੁਰੂਆਤ ਜਿਵੇਂ ਅਸੀਂ ਇਸ ਦੇ ਸਿਰਲੇਖ 'ਚ ਕਿਹਾ, ਕਿਉਂਕਿ ਹੁਣ ਤੱਕ ਤਾਂ ਅਸੀਂ ਬਹੁਤ ਵਾਰ ਧਾਰਮਿਕ ਸ਼ਰਧਾ ਵਿਸ਼ਵਾਸ ਦੁਆਵਾਂ ਔਰ ਮਦੀਨੇ ਤੱਕ ਪਹੁੰਚ ਦੀ ਗੱਲ ਕੀਤੀ, ਪਰ ਅੱਜ ਜਿਸ ਸਿਰਲੇਖ ਦੇ ਥੱਲੇ ਜਿਸ ਹੈਡਲਾਈਨ ਦੇ ਥੱਲੇ ਸੈਗਮੈਂਟ ਨੂੰ ਅਸੀਂ ਕਰ ਰਹੇ ਹਾਂ, ਬੇਸ਼ੱਕ ਫੇਸਬੁੱਕ ਵਾਲੇ ਅਸੀਂ ਆਪਣੇ ਵੀਰਾਂ ਭੈਣਾਂ ਦੇ ਕਮੈਂਟਸ ਮਿਸ ਕਰਾਂਗੇ, ਪਰ ਜਿੱਤ ਦੇ ਨਾਲ ਵਿਕਟਰੀ ਦੇ ਨਾਲ ਆਪਣੀ ਟੈਕਸੇਸ਼ਨ ਵੀ ਜੁੜੀ ਹੁੰਦੀ ਹੈ। ਸੋ ਸਾਡੇ ਦੁਸ਼ਮਣ ਨੇ ਵੀ ਐਨ ਸਾਨੂੰ ਆ ਕੇ ਉਦੋਂ ਚੋਕ ਕੀਤਾ ਜਦੋਂ ਉਹਨਾਂ ਨੂੰ ਪਤਾ ਹੈ ਕਿ ਵੀ ਚਾਰ ਚਫੇਰੇ ਖੁਸ਼ੀ ਦੇ ਫੁਹਾਰੇ ਹੋਣਗੇ, ਪਰ ਕੋਈ ਨਹੀਂ, ਇਹ ਜਿੱਥੇ ਵੀ ਹੈ ਇਹ ਅਲਟੀਮੇਟਲੀ ਇਹ ਵੀ ਇਹਨਾਂ ਦੀ ਡਿਫੀਟ ਹੈ। ਜੇ ਇਹਨਾਂ ਨੇ ਜਿਨ੍ਹਾਂ ਅਦਾਰਿਆਂ 'ਚ ਇਹਨਾਂ ਨੇ ਆਪਣਾ ਇਨਫਲੂਐਂਸ YouTube Facebook Instagram ਪਹੁੰਚ ਕੇ ਇਹ ਬਾਬੇ ਨਾਨਕ ਦੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸੋ ਇਹਨਾਂ ਨੂੰ ਫਿਰ ਯਾਦ ਰੱਖਣਾ ਚਾਹੀਦਾ ਵੀ ਸਾਡੇ ਬਾਬੇ ਨੇ ਕਿਹਾ ਹੋਇਆ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਨਹੀਂ ਕੋਈ ਹੋਰ ਤਰੀਕਾ ਨਿਕਲ ਆਏਗਾ ਜਿਹਦੇ ਰਾਹੀਂ ਇਹ ਆਵਾਜ਼ ਅੱਗੇ ਜਾਏਗੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੂਵ ਦੇ ਨਾਲ ਕਿਉਂ ਹੁਣ ਦੁਸ਼ਮਣ ਨੂੰ ਇੰਨੀ ਤਕਲੀਫ ਕਿਉਂ ਹੈ।
ਹਿੰਦੂਆਂ ਦੇ ਮੰਦਰਾਂ 'ਚ ਜਦੋਂ ਸੂਰਜ ਗ੍ਰਹਿਣ ਤੇ ਦੂਜਾ ਕਰਦੇ ਨੇ 2-2 ਕਰੋੜ ਲੋਕ ਨਹਾਉਂਦੇ ਨੇ ਗੰਦੀ ਗੰਗਾ 'ਚ ਜਾ ਕੇ ਜੀ, ਤੇ ਜਿੰਨੀ ਆਬਾਦੀ ਨਹੀਂ ਸਿੱਖਾਂ ਦੀ ਉਨੇ ਕੁ ਤਾਂ ਉਹਨਾਂ ਦੇ ਕੁੰਭ ਤੇ ਆ ਜਾਂਦੇ ਨੇ। ਪਰ ਇੰਨਾ ਫਿਕਰ ਕੀ ਪੈ ਗਿਆ ਕਿ ਇੱਕ 4 ਕਿਲੋਮੀਟਰ ਦਾ ਟੋਟਾ ਮੁਕੰਮਲ ਹੋ ਗਿਆ, 5000 ਸਾਰੇ ਸਿੱਖ ਉੱਥੇ ਜਾਣਗੇ, ਪਰ ਇੰਨੀ ਕੀ ਤਕਲੀਫ ਹੈ ਕਿ ਜਿੰਨਾ ਸਾਰਾ ਇੰਡੀਅਨ ਮੀਡੀਆ ਲੀਡਰ ਦੂਜੇ ਤੀਜੇ ਰੋਕਣ ਦੇ ਉੱਤੇ, ਸਿੱਖਾਂ ਨੂੰ ਨੈਗੇਟ ਕਰਨ ਦੇ ਉੱਤੇ ਦੂਜੇ ਤੇ ਲੱਗੇ ਹੋਏ ਨੇ ਵੀ ਐਸਾ ਤਾਂ ਕੁਝ ਹੈ ਜਿਹੜਾ ਸ਼ਾਇਦ ਅਜੇ ਸਿੱਖਾਂ ਦੇ ਵੀ ਇੱਕ ਵੱਡੇ ਤਬਕੇ ਨੂੰ ਇਹੀ ਲੱਗਦਾ ਹੋਏ ਵੀ ਸਭ ਤੋਂ ਵੱਡਾ ਗੁਰਦੁਆਰਾ ਬਣ ਗਿਆ ਦੁਨੀਆ ਦਾ 800 ਏਕੜ 'ਚ। ਇਹ ਠੀਕ ਹੈ ਵੀ ਇਹ ਵੀ ਇੱਕ ਵੱਡੀ ਗੱਲ ਹੈ, ਪਰ ਇਸ ਤੋਂ ਵੀ ਮੱਚ ਬਿਯੋਂਡ ਹੈ। ਜਿਹੜਾ 47 ਦੇ ਵਿੱਚ ਅਸੀਂ ਤੀਸਰੀ ਧਿਰ ਸੀ ਔਰ ਅਸੀਂ ਆਪਣਾ ਇੰਡੀਪੈਂਡੈਂਸ ਖਤਮ ਕਰਕੇ ਇਹਨਾਂ ਦੇ ਥੱਲੇ ਲੱਗੇ, ਹੁਣ ਇਮਰਾਨ ਖਾਨ ਦੀ ਹਕੂਮਤ ਨੇ ਜਾਂ ਪਾਕਿਸਤਾਨ ਨੇ ਇੰਡੀਆ ਨਾਲ ਡੀਲ ਨਹੀਂ ਕੀਤਾ, ਸਿੱਖਾਂ ਨਾਲ ਡੀਲ ਕੀਤਾ। ਔਰ ਸਿੱਖ ਤੀਸਰੀ ਧਿਰ ਵਜੋਂ ਅੱਜ ਬੇਸ਼ੱਕ ਦੋਨੇ ਤਰ੍ਹਾਂ ਕਹਿਣਗੇ ਜੀ ਧਾਰਮਿਕ ਹੈ। ਜਦੋਂ ਉਹਨੂੰ ਰਵੀਸ਼ ਕੁਮਾਰ ਉਹਨਾਂ ਦੇ ਸਪੋਕਸਪਰਸਨ ਨੂੰ ਪੁੱਛਿਆ ਜਾ ਰਿਹਾ ਹੈ ਕਿ ਜੀ ਇਹ ਹੋ ਰਿਹਾ ਉਹ ਹੋ ਰਿਹਾ, ਤੁਸੀਂ ਕਹਿੰਦੇ ਹੋ ਗਾਣੇ 'ਚ ਵੀ ਭਿੰਡਰਾਂ ਵਾਲਾ ਆ ਗਿਆ, ਤੁਸੀਂ ਇਹ ਵੀ, ਉਹ ਕਹਿੰਦਾ ਧਾਰਮਿਕ ਮਾਮਲਾ। ਉਹਨੇ ਕਿਹਾ ਜੀ ਗੱਲਬਾਤ ਕਰੋਗੇ ਪਾਕਿਸਤਾਨ, ਨਹੀਂ ਇਹ ਧਾਰਮਿਕ ਮਾਮਲਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਸਿੱਖ ਫੈਕਟਰ ਜਿਹੜਾ ਹੈ, ਸਿੱਖਾਂ ਦੇ ਨਾਲ ਪਾਕਿਸਤਾਨ ਨੇ ਇਹ ਐਗਰੀਮੈਂਟ ਕੀਤਾ ਔਰ ਜ਼ਾਹਰ ਹੈ ਕਿ ਡਾਇਸਪੋਰਾ ਸਿੱਖ ਜਿਵੇਂ ਹੁਮਾ ਕੇ ਪਹੁੰਚੇ ਨੇ, ਜਹਾਜ਼ ਭਰੇ ਜਾ ਰਹੇ ਨੇ, ਜਿੱਧਰੋਂ ਵੀ ਤੁਸੀਂ ਖਬਰ ਦੇਖਦੇ ਹੋ ਉਧਰ ਇਹੀ ਹੈ ਕਿ ਜੀ ਜਾ ਰਹੇ हैं। ਹੁਣ ਕਹਿੰਦੇ ਜੀ ਬਸ ਤਿਆਰੀ ਹੈ ਔਰ ਉੱਥੇ ਪੂਰੀਆਂ ਰੌਣਕਾਂ ਨੇ ਔਰ ਇਹ ਅਜੇ ਸ਼ੁਰੂਆਤ ਹੈ। ਅਜੇ ਇੱਕ ਗੱਲ ਦਾ ਧਿਆਨ ਰਹੇ, ਹੋ ਸਕਦਾ ਹੈ ਇੰਨੀ ਵੱਡੀ ਗਿਣਤੀ 'ਚ ਵੀ ਅਜੇ ਨਾ ਪਹੁੰਚ ਸਕੇ ਹੋਣ ਜਾਂ ਪਹੁੰਚਣ ਜਿੰਨੀ ਸ਼ਾਇਦ ਐਕਸਪੈਕਟੇਸ਼ਨ ਹੋਏ, ਕਿਉਂਕਿ ਇੱਕ ਖੌਫ ਜਿਹੜਾ ਇਹਨਾਂ ਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਰੁਕਾਵਟਾਂ ਪੈਦਾ ਕਰਨ ਦੀਆਂ ਕੋਸ਼ਿਸ਼ ਕੀਤੀਆਂ ਔਰ ਕਿਸੇ ਹੱਦ ਤੱਕ ਮੈਂ ਸਮਝਦਾ ਵੀ ਪਾਕਿਸਤਾਨ ਦੇ ਵੀ ਕੌਂਸੂਲੇਟਸ ਔਰ ਦੂਸਰਿਆਂ ਨੇ ਉਸ ਤੇਜ਼ੀ ਨਾਲ ਫੈਸਿਲੀਟੇਟ ਕਰਨ ਲਈ ਉਹਨਾਂ ਦਾ, ਕਿਉਂਕਿ ਆਪਣੇ ਵੀ ਕ੍ਰਾਈਸਿਸ ਚੱਲ ਰਹੇ ਨੇ ਨਹੀਂ, ਲੇਕਿਨ ਇੱਕ ਵਾਰ ਜਦੋਂ ਇਹ ਦਰਵਾਜ਼ਾ ਹੁਣ ਖੁੱਲ੍ਹ ਗਿਆ ਤੇ ਹੁਣ ਵੱਡੀ ਗਿਣਤੀ ਜਿਹੜੇ ਸਿੱਖ ਜਿਹੜੇ ਨੇ ਇਸ ਮੌਕੇ ਤੇ ਨਹੀਂ ਵੀ ਜਾ ਸਕੇ, ਅਸੀਂ ਇਸ ਆਉਣ ਵਾਲੇ 1 ਸਾਲ 'ਚ ਦੇਖਾਂਗੇ ਔਰ ਅਸੀਂ ਵੀ ਉਹਨਾਂ ਬਦਕਿਸਮਤਾਂ 'ਚੋਂ ਆ ਜਿਹੜੇ ਕਿ ਉਸ ਮੁਕਾਮ ਤੇ ਨਹੀਂ ਹੈ। ਲੇਕਿਨ ਇਸ ਦੇ ਬਹੁਤ ਸਾਰੇ ਕਾਰਨ ਨੇ ਔਰ ਆਪਣੇ ਅਸੀਂ ਹਮਦਰਦਾਂ ਦੇ ਨਾਲ ਔਰ ਉੱਥੇ ਵੀ ਜਿਹੜੇ ਸਾਡੇ ਵੈਲ ਵਿਸ਼ਰ ਨੇ ਉਹਨਾਂ ਨਾਲ ਵਿਚਾਰ ਤੋਂ ਬਾਅਦ ਇੱਥੋਂ ਵਾਲਿਆਂ ਨਾਲ ਹੀ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਪੀਰੀਅਡ, ਕਿਉਂਕਿ ਸ਼ੁਰੂਆਤ ਹੈ, ਅਸੀਂ ਇੱਥੇ ਬੈਠੇ ਆਵਾਜ਼ ਤਾਂ ਦੇ ਰਹੇ ਹਾਂ, ਸਾਡੇ ਦਿਲ ਵੀ ਉੱਥੇ ਧੜਕ ਰਹੇ ਨੇ, ਸਾਡਾ ਜਿਹੜਾ ਸਿਰ ਹੈ ਉਹ ਵੀ ਸਜਦੇ ਦੇ ਵਿੱਚ ਹੀ ਹੈ, ਉਸ ਧਰਤੀ ਨੂੰ ਜਿਹੜਾ ਹੈ ਉਹ ਅਸੀਂ ਪ੍ਰਣਾਮ ਕਰ ਰਹੇ ਹਾਂ। ਲੇਕਿਨ ਜੇ ਇਸ ਗੱਲ ਦੀ ਸਮਝ ਹੋਏ ਕਿ ਦੁਸ਼ਮਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਅਸੀਂ ਤਾਂ ਸਿੱਖਾਂ ਨੂੰ ਸਫਾਏ ਹਸਤੀ ਤੋਂ ਮਿਟਾਉਣ ਦੇ ਲਈ ਆਪਣੇ ਖਿੱਤੇ 'ਚ ਐਟਲੀਸਟ ਇਹਨਾਂ ਦਾ ਅਕਾਲ ਤਖਤ ਵੀ ਢਾਇਆ, ਆਈਨੀ ਤੌਰ ਤੇ ਇਹਨਾਂ ਨੂੰ ਹਿੰਦੂ ਬਣਾਇਆ, ਇਹਨਾਂ ਨੂੰ ਬਿਲਕੁਲ ਨਵੰਬਰ 84 'ਚ ਭਾਰਤ ਭਰ ਦੇ ਵਿੱਚ ਇਹਨਾਂ ਦੀ ਨਸਲਕੁਸ਼ੀ ਕੀਤੀ। ਔਰ ਇੱਕ ਗੱਲ ਮੈਂ ਸਮਝਦਾ ਵੀ ਕਈ ਚੀਜ਼ਾਂ ਹਰ ਇੱਕ ਦੇ ਕੋਲ ਕਹਿਣ ਨੂੰ ਹੁੰਦੀਆਂ ਨੇ। ਅਜੀਤ ਕੌਰ ਪੰਜਾਬੀ ਦੀ ਬੜੀ ਪ੍ਰੋਮੀਨੈਂਟ ਕਹਾਣੀਕਾਰ ਜਿਸ ਨੂੰ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਹੋਇਆ ਹੈ, ਇੰਦਰਾ ਗਾਂਧੀ ਦੀ ਵੀ ਸਹੇਲੀ ਖੁਸ਼ਵੰਤ ਸਿੰਘ ਉਹਨਾਂ ਦੇ ਵੀ ਮਿੱਤਰ, ਔਰ ਜਿਸ ਨੇ ਬੇਸ਼ੱਕ ਇਹ ਸਾਰੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਲੇਕਿਨ ਪੰਜਾਬੀਅਤ ਤੇ ਕਿਤੇ ਨਾ ਕਿਤੇ ਫਖਰ ਵੀ ਕਰਨ ਵਾਲੇ, ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਉਸ ਬੀਬੀ ਦੀ ਇੱਕ ਕਹਾਣੀ ਲਹੂ ਦਾ ਚਬੱਚਾ, ਉਹ ਬੜੀ ਮਸ਼ਹੂਰ ਹੋਈ। ਫਿਰ ਉਹਨਾਂ ਦੀ ਕਹਾਣੀ ਸਿਰਾਂ ਦੀ ਫਸਲ, ਕਿ ਭਾਈ ਇਹ ਸਿਰਾਂ ਦੀ ਫਸਲ ਹੈ, ਜਿੱਥੇ ਤੁਸੀਂ ਖੂਨ ਡੋਲੋਗੇ ਉੱਥੋਂ ਹੋਰ ਸਿਰ ਉਗਦੇ ਨੇ। ਇਹ ਉਸ ਵੇਲੇ ਇੱਕ ਆਰਸੀ ਮੈਗਜ਼ੀਨ ਛਪਦਾ ਸੀ ਦਿੱਲੀ ਤੋਂ, ਉਹਦੇ ਛਪੀਆਂ ਔਰ ਉਹ ਹੁਣ ਕਾਫੀ ਬਜ਼ੁਰਗ ਹੈ। ਪਿਛਲੇ ਦਿਨਾਂ 'ਚ ਇੱਕ ਟੀਵੀ ਚੈਨਲ ਉਹਨਾਂ ਨੂੰ, ਕਿਉਂਕਿ ਨਵੰਬਰ 84 ਦੇ ਵੀ 35 ਸਾਲ ਹੋ ਗਏ ਨੇ ਨਸਲਕੁਸ਼ੀ ਦੇ, ਉਹ ਚੱਲ ਰਿਹਾ, ਉਹਨਾਂ ਨੂੰ ਉਹਨੇ ਇੰਟਰਵਿਊ ਕੀਤਾ ਔਰ ਇੱਕ ਗੱਲ ਜਿਹੜੀ ਪਹਿਲਾਂ ਕਦੇ ਨਹੀਂ ਆਈ ਮਾਈਂਡ, ਕਹਿਣ ਲੱਗੇ ਕਿ ਵੀ ਮੈਂ 47 ਦਾ ਦੌਰ ਵੀ ਦੇਖਿਆ, ਮੈਂ ਬਹੁਤ ਛੋਟੀ ਸਾਂ, ਦੋਨੋਂ ਪਾਸੇ ਪਾਗਲਪਨ ਸੀ, ਕਤਲੇਆਮ ਸੀ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਲੋਕ ਕਤਲ ਕਰਨ ਮਾਰਨ ਆਉਂਦੇ ਵੀ ਸੀ ਉਹ ਛੁਰਾ ਮਾਰ ਕੇ ਦੌੜ ਜਾਂਦੇ ਸੀ, ਉੱਥੇ ਰੁਕਦੇ ਨਹੀਂ ਸੀ, ਕਿਉਂਕਿ ਉਹਨਾਂ ਨੂੰ ਉਹਦਾ ਖੌਫ ਵੀ ਹੁੰਦਾ ਸੀ ਕਿ। ਪਰ ਉਹਨੇ ਕਿਹਾ ਵੀ ਇਹ ਪਹਿਲੀ ਵਾਰ ਹੋਇਆ ਜਿਹੜਾ 47 'ਚ ਵੀ ਨਹੀਂ, ਇਹ ਅਸੀਂ ਜਦੋਂ ਬਹੁਤ ਵਾਰੀ 47 ਦੇ ਨਾਲ ਇਹਨੂੰ ਕੰਪੇਅਰ ਕਰਦੇ ਨੇ ਕਈ, ਇਹ ਗੱਲ ਬੀਬੀ ਅਜੀਤ ਕੌਰ ਦੀ ਜ਼ਬਾਨੀ ਆਈ ਜਿਹਦੇ 'ਚ ਉਹਨੇ ਕਿਹਾ
ਉਹਨੇ ਕਿਹਾ ਵੀ 47 ਚ ਵੀ ਜਿਹੜਾ ਕਾਤਲ ਕਰਨ ਦੋਵੇਂ ਪਾਸਿਓਂ ਆਂਦਾ ਸੀ, ਕਤਲ ਉਹ ਮਾਰ ਕੇ ਦੌੜ ਜਾਂਦਾ ਸੀ ਜੀ, ਲੇਕਿਨ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਕਤਲ ਕਰ ਰਹੇ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ। ਬਿਲਕੁਲ ਉਹ ਆਲੇ ਦੁਆਲੇ ਖੜੇ ਤਾੜੀਆਂ ਵਜਾ ਰਹੇ ਨੇ, ਕਹਿ ਰਹੇ ਨੇ ਕਿ ਸਿੱਖ ਭੰਗੜਾ ਪਾ ਰਿਹਾ ਜੀ, ਹੈ ਔਰ ਉਸ ਨੂੰ ਸੈਲੀਬ੍ਰੇਟ ਕਰ ਰਹੇ ਨੇ। ਇਵੇਂ ਉਹਨਾਂ ਨੇ ਕਿਹਾ ਵੀ ਦੁਨੀਆ 'ਚ ਕਦੇ ਨਹੀਂ ਹੋਇਆ। ਕਿਤੇ ਨਹੀਂ ਹੋਇਆ। ਹੁਣ ਇਹ ਜਿਹੜਾ ਪਾਰਟ ਸੀ ਇਸ ਹੱਦ ਤੱਕ ਸਿੱਖਾਂ ਨੂੰ ਲਿਜਾ ਕੇ ਜਿਨ੍ਹਾਂ ਨੇ ਖ਼ਤਮ ਕਰਨ ਦੀ ਠਾਣੀ ਔਰ ਉਹਨਾਂ ਨੇ ਸਮਝਿਆ ਔਰ ਪੰਜਾਬ 'ਚ ਇੱਕ ਪੂਰੀ ਜਨਰੇਸ਼ਨ ਮੁਕਾ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ ਜੀ, ਔਰ ਦੁਨੀਆ ਭਰ 'ਚ ਖਾਲਿਸਤਾਨ, ਅੱਤਵਾਦ, ਉਗਰਵਾਦ, ਕੈਨੇਡਾ 'ਚ ਏਅਰ ਇੰਡੀਆ ਦਾ ਡਿਜ਼ਾਸਟਰ ਕਰਵਾ ਕੇ ਉਹ ਸਮਝਦੇ ਸੀ ਵੀ ਸਿੱਖਾਂ ਨੂੰ ਅਸੀਂ ਮੁਕਾ ਦਿੱਤਾ। ਮੁਕਾਤਾ ਔਰ ਇਹ ਜਿਹੜਾ ਫੈਕਟਰ ਹੈ ਕਰਤਾਰਪੁਰ ਕੋਰੀਡੋਰ, ਜੀ, ਇਹ ਬਹੁਤ ਵੱਡੀ ਰਿਵਾਈਵਲ ਹੈ ਤੀਸਰੀ ਧਿਰ ਦੀ ਜੀ, ਕਿ ਬਈ ਅਸੀਂ ਸਿੱਖਾਂ ਨਾਲ ਡੀਲ ਕਰ ਰਹੇ ਹਾਂ। ਔਰ ਉਹਨਾਂ ਨੇ ਉੱਥੇ ਜਦੋਂ ਕੋਈ ਅਪੋਜ਼ ਵੀ ਕਰਦਾ ਹੈ, ਜਿਹੜੇ ਉੱਥੇ ਇੱਕ ਅੱਧਾ ਗਰੁੱਪ ਹੈ ਕਿ ਜੀ ਇੱਕ ਪਾਸੇ ਕਸ਼ਮੀਰ 'ਚ ਇਹ ਹੋ ਰਿਹਾ, ਤੁਸੀਂ ਇੰਡੀਆ ਦੇ ਨਾਲ ਉਹ ਕਹਿੰਦਾ ਅਸੀਂ ਇੰਡੀਆ ਨਾਲ ਨਹੀਂ ਕਰ ਰਹੇ, ਅਸੀਂ ਸਿੱਖਾਂ ਨਾਲ ਕਰ ਰਹੇ। ਜੀ, ਸੋ ਇਹ ਜਿਹੜਾ ਫੈਕਟਰ ਹੈ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਉਭਾਰ ਦੇ ਵਿੱਚ ਹੋਏਗਾ, ਕਿਉਂਕਿ ਇੱਕ ਪਾਸੇ ਜਿਸ ਹੱਦ ਤੱਕ ਜਾ ਕੇ ਇਸ ਵੇਲੇ ਗੁੱਡਵਿਲ ਪਾਕਿਸਤਾਨ ਦੇ ਲਈ ਸਿੱਖਾਂ 'ਚ ਹੈ, ਹਾਲਾਂ ਅਸੀਂ ਪਹਿਲੇ ਦਿਨ ਤੋਂ ਹੀ ਵੈਲਵਿਸ਼ਰ ਹੈ, ਲੇਕਿਨ ਈਵਨ ਮੈਂ ਵੀ ਇਹ ਅੰਦਾਜ਼ਾ ਨਹੀਂ ਲਾ ਸਕਿਆ ਜਾਂ ਲਾ ਸਕਦਾ ਸੀ ਕਿ ਇੰਨੀ ਮੁਹੱਬਤ। ਔਰ ਇੱਕ ਗੱਲ ਇਹਦੇ ਵਿੱਚ ਮੈਂ ਹੋਰ ਵੀ ਐਡ ਕਰਨੀ ਚਾਹੁੰਦਾ ਜੀ, ਕਿ ਕਿਉਂਕਿ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਦੇ ਹਵਾਲੇ ਨਾਲ ਪਾਕਿਸਤਾਨ ਦੇ ਨਾਲ ਸਾਂਝ ਜਾਂ ਧਰਮ ਦੇ ਹਵਾਲੇ ਨਾਲ 40% ਸਿੱਖ 47 ਦੇ ਵਿੱਚ ਲਹਿੰਦੇ ਪੰਜਾਬ 'ਚੋਂ ਆਏ, ਜਿਨ੍ਹਾਂ 'ਚ ਬਹੁਤ ਸਾਰੇ ਕਾਰੋਬਾਰੀ ਵਪਾਰੀ ਕਿਸਮ ਦੇ ਲੋਕ, ਜੀ, ਜਿਨ੍ਹਾਂ 'ਚ ਪੋਠੋਹਾਰ ਜਾਂ ਜੇਲਮ ਜਾਂ ਚਕਵਾਲ, ਇਹਨਾਂ ਸਾਰੇ ਖਿੱਤਿਆਂ 'ਚ ਰਹਿਣ ਵਾਲੇ, ਉਹ ਕਿਉਂਕਿ ਪੰਜਾਬ ਤੋਂ ਬਾਹਰ ਵਸੇ ਨੇ ਜਾ ਕੇ, ਉਹਨਾਂ ਦਾ ਖਾਲਿਸਤਾਨ ਦੇ ਨਾਲ ਕੋਈ ਸਿੱਧੇ ਤੌਰ ਦੇ ਉੱਤੇ ਕਦੇ ਬਹੁਤੀ ਹਮਦਰਦੀ ਨਹੀਂ ਰਹੀ ਜੀ, ਔਰ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਦੇ ਘਰਾਂ ਦੇ ਜੀਵ ਵੀ ਮਾਰੇ ਗਏ, ਜਿਵੇਂ ਇਧਰੋਂ ਜਿਹੜੇ ਮਸ਼ਰਕੀ ਪੰਜਾਬ 'ਚੋਂ ਮੁਸਲਮਾਨ ਗਏ ਉਹਨਾਂ ਦਾ ਨੁਕਸਾਨ ਹੋਇਆ। ਜੀ, ਸੋ ਉਹਨਾਂ ਦੇ ਲਈ ਕਦੇ ਪਾਕਿਸਤਾਨ ਦੇ ਲਈ ਸੌਫਟ ਕਾਰਨਰ ਨਹੀਂ ਸੀ ਹੁੰਦਾ। ਬਹੁਤ ਵਾਰੀ ਅਸੀਂ ਇੱਥੇ ਵੀ ਗੱਲਬਾਤ ਕਰਦਿਆਂ ਦੇਖਦੇ ਸੀ, ਪਰ ਕਿਉਂਕਿ ਸਾਡਾ ਉਹਨਾਂ ਦੀ ਸਾਂਝ ਉਹ ਪੰਜਾ ਸਾਹਿਬ ਹੋਏ, ਨਨਕਾਣਾ ਸਾਹਿਬ ਹੋਏ, ਉਹ ਧਰਤੀ ਹੋਏ, ਉਹ ਤਾਂ ਉੱਥੋਂ ਆਏ ਸੀ, ਉਹਨਾਂ ਦੇ ਵਡੇਰਿਆਂ ਦੀ ਧਰਤੀ ਜਾਂ ਉਹਨਾਂ ਦੀ ਪਹਿਲੀ ਜਨਰੇਸ਼ਨ, ਕਈਆਂ ਦੇ ਮਾਂ-ਬਾਪ ਵੀ ਅਜੇ ਜਿਉਂਦੇ ਨੇ। ਜੀ, ਹੁਣ ਉਹਨਾਂ ਨੇ ਵੀ ਜਦੋਂ ਦੇਖਿਆ ਕਿ ਵੀ ਇਹ ਜਿਹੜਾ ਪਿਓਰਲੀ ਸਾਡੇ ਲਈ ਦਰਵਾਜ਼ੇ ਖੁੱਲ ਰਹੇ ਨੇ, ਸਾਡੀ ਅਰਦਾਸ ਜਿਹੜੀ ਅਸੀਂ ਕਰਦੇ ਸੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ, ਉਹਦੇ 'ਚ ਵੀ ਇੰਨੇ ਡਿੱਕੇ ਡਾ ਰਹੇ ਨੇ। ਸੋ ਇਹ ਪਹਿਲੀ ਵਾਰ ਹੈ ਕਿ ਇਹ ਜਿਹੜਾ ਬਹੁਤ ਸਾਰਾ ਵਪਾਰੀ ਵਰਗ ਦੇ ਨਾਲ ਸੰਬੰਧ ਰੱਖਣ ਵਾਲੇ ਸਿੱਖ, ਜਿਨ੍ਹਾਂ ਨੂੰ ਅਸੀਂ ਸ਼ਹਿਰੀ ਸਿੱਖ ਕਹਿੰਦੇ ਹਾਂ, ਹਾਲਾਂਕਿ ਕੋਈ ਡਿਵੀਜ਼ਨ ਨਹੀਂ, ਮੈਂ ਵਿਚਾਰ ਦੇ ਆਧਾਰ ਨਾਲ ਗੱਲ ਕਰ ਰਹੇ, ਉਹਨਾਂ ਨੇ ਵੀ ਪਹਿਲੀ ਵਾਰ ਇਹ ਮਹਿਸੂਸ ਕੀਤਾ ਕਿ ਇੰਡੀਅਨ ਸਿਸਟਮ ਸਿਰਫ ਤੇ ਸਿਰਫ ਕੋਈ ਖਾਲਿਸਤਾਨ ਦੀ ਮੰਗ ਕਰਨ ਕਰਕੇ ਨਹੀਂ, ਉਹ ਤਾਂ ਸਿੱਖਾਂ ਦਾ ਹੀ ਹੋਂਦ ਮਟਾਉਣਾ ਚਾਹੁੰਦਾ ਹੈ। ਔਰ ਜੇ ਸਿੱਖਾਂ ਨੂੰ ਧਾਰਮਿਕ ਹੱਕ ਮਿਲ ਰਿਹਾ ਹੈ ਔਰ ਇੱਕ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਵੱਲੋਂ ਜਿਹੜਾ ਉਹ ਸਾਨੂੰ ਧਾਰਮਿਕ ਆਜ਼ਾਦੀ ਦੇ ਕੇ ਸਾਡੇ ਗੁਰਦੁਆਰੇ ਉਹ ਸੰਭਾਲੇ ਜਾ ਰਹੇ ਨੇ, ਉਹਨਾਂ ਦੇ ਲਈ ਹੈ, ਲੇਕਿਨ ਇਹਦੇ ਬਾਵਜੂਦ ਕਿੰਨੀ ਨਫ਼ਰਤ ਜਿਹੜੀ ਆ ਫੈਲਾਈ ਜਾ ਰਹੀ ਹੈ। ਸੋ ਅਸੀਂ ਅਗੇਨ ਇਸ ਮੌਕੇ ਤੇ ਦੁਨੀਆ ਭਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ, ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ, ਆਪਣੇ ਵੈਲ ਵਿਸ਼ਰਸ ਨੂੰ ਮੁਬਾਰਕਬਾਦ ਦਿੰਦੇ ਔਰ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਦੇ ਆਵਾਮ ਔਰ ਉਹ ਸਾਰੇ ਉਹ ਲੋਕ ਜਿਨ੍ਹਾਂ ਨੇ ਇਸ ਵੇਲੇ ਜਿਹੜਾ ਇਹ ਸਾਰੇ ਨੂੰ ਕਾਮਯਾਬ ਕਰਨ ਦੇ ਵਿੱਚ ਜਿਹੜਾ ਆਪਣਾ ਰੋਲ ਅਦਾ ਕੀਤਾ। ਹਾਲਾਂ ਦੂਜੇ ਬੰਨੇ ਕਈ ਜਿਹੜੇ ਨੇ ਸਿਰ ਆਪਣੇ ਸਿਰ ਤੇ ਬੰਨੇ, ਹਰ ਇੱਕ ਨੇ ਸਿਰ ਹੱਥ 'ਚ ਹੀ ਫੜਿਆ ਕਿ ਮੇਰੇ ਬੰਨੋ, ਮੈਂ ਕੀਤਾ, ਤੇ ਮੈਨੂੰ ਉਹ ਸਾਰੇ ਨੂੰ ਦੇਖਦੇ ਆ ਜਿਹੜੀ ਹੈ ਉਹ ਇਹੀ ਗੱਲ ਆ ਰਹੀ ਹੈ, ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ, ਕਿ ਜਿੱਤ ਦੇ ਤਾਂ ਕਈ ਬਾਪੂ ਹੁੰਦੇ ਨੇ, ਸਿਰਫ ਜਿਹੜੀ ਹਾਰ ਹੈ ਉਹੀ ਜਿਹੜੀ ਹੈ ਯਤੀਮ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਹ ਰੱਬ ਦਾ ਸ਼ੁਕਰਗੁਜ਼ਾਰੀ ਹੈ, ਅੱਲਾਹ ਤਾਲਾ ਦੀ, ਵਾਹਿਗੁਰੂ ਦੀ, ਔਰ ਉਸ ਤੋਂ ਬਾਅਦ ਪਾਕਿਸਤਾਨ ਦੀ ਹਕੂਮਤ, ਇਮਰਾਨ ਖਾਨ, ਪਾਕਿਸਤਾਨ ਦੇ ਆਵਾਮ ਔਰ ਸਾਡੇ ਉਹ ਹਜ਼ਾਰਾਂ ਲੱਖਾਂ ਵੈਲਵਿਸ਼ਰ ਦੁਨੀਆ ਭਰ 'ਚ ਜਿਨ੍ਹਾਂ ਨੇ ਇਸ ਸਾਰੇ ਦੇ ਲਈ ਜਿਹੜਾ ਆਪਣਾ ਬਣਦਾ ਰੋਲ ਵੀ ਅਦਾ ਕੀਤਾ ਹੈ। ਬਹੁਤ ਸਾਰੇ ਅਨਸੰਗ ਹੀਰੋ ਨੇ ਜਿਨ੍ਹਾਂ ਦਾ ਕਦੇ ਨਾਂ ਨਹੀਂ ਆਉਂਦਾ, ਪਰ ਉਹਨਾਂ ਨੂੰ ਜਿਹੜੀ ਇਸ ਵੇਲੇ ਇੱਕ ਖੁਸ਼ੀ ਦਾ ਮਾਹੌਲ ਹੈ ਦੁਨੀਆ ਭਰ ਦੇ ਵਿੱਚ, ਸਿਰਫ ਸਿੱਖ ਕੌਮ 'ਚ ਨਹੀਂ, ਉਹਨਾਂ 'ਚ ਵੀ ਜਿਹੜੇ ਕਹਿੰਦੇ ਨੇ ਬਾਬਾ ਨਾਨਕ ਸਾਡਾ ਨਹੀਂ, ਤੁਸੀਂ ਐਵੇਂ ਸਿੱਖਾਂ ਨੇ ਕੱਲੀ ਮੱਲ ਮਾਰੀ ਹੋਈ ਹੈ। ਇਹ ਗੱਲ ਡਾਕਟਰ ਚੀਮਾ
ਅਕਸਰ ਦੀਵਾਨਾਂ 'ਚ ਵੀ ਕਹਿਣਗੇ ਭਾਈ ਜਦੋਂ ਤੁਸੀਂ ਸਾਡੀ ਤਾਰੀਫ ਕਰਦੇ ਹੋ ਤੁਸੀਂ ਕਿਉਂ ਭੁੱਲ ਜਾਂਦੇ ਹੋ ਕਿ ਬਾਬਾ ਨਾਨਕ ਤੁਹਾਡਾ ਨਹੀਂ ਹੈ, ਸਾਡਾ ਵੀ ਤੁਸੀਂ ਤਾਂ ਐਵੇਂ ਮੱਲ ਮਾਰੀ ਹੋਈ ਹੈ, ਸਾਡਾ ਵੀ ਹੈ। ਬਿਲਕੁਲ। ਔਰ ਅੱਜ ਉਸ ਫਿਜ਼ਾ ਦੇ ਵਿੱਚ ਇਹ ਗੱਲ ਸਾਬਤ ਹੋ ਰਹੀ ਹੈ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਦਾ ਗੁਰੂ, ਮੁਸਲਮਾਨ ਦਾ ਪੀਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਪ੍ਰਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਜੋ ਸਾਡੀ ਜੋ ਫੇਸਬੁੱਕ ਹੈ ਉਹ ਬਲੌਕ ਕੀਤੀ ਗਈ ਹੈ, ਸੋ ਤੁਸੀਂ TV84 ਦੀ ਜਿਹੜੀ ਐਪ ਹੈ ਉਸ ਤੇ ਤੁਸੀਂ ਜੋ TV84 ਦੇ ਸਾਰੇ ਪ੍ਰੋਗਰਾਮ ਲਾਈਵ ਨੇ ਸੋ ਉਹ ਤੁਸੀਂ ਦੇਖ ਸਕਦੇ ਹੋ। ਸੋ ਵੀਅਰਸ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹੈ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਔਰਤੀ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।